ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 31 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਮੁੱਖ ਮੰਤਰੀ ਮਾਨ ਸਾਹਿਬ ਤੋਂ। ਸਰਕਾਰਾਂ ਤਾਂ ਕਬਜ਼ੇ ਛਡਾਉਂਦੀਆਂ ਹੁੰਦੀਆਂ ਸ਼ਰਮਾ ਜੀ, ਸਰਕਾਰਾਂ, ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ, ਪੁਲਿਸ, ਪਰ ਜੇਕਰ ਸਰਕਾਰਾਂ ਦੀਆਂ ਕੋਠੀਆਂ ਤੇ ਕਬਜ਼ੇ ਹੋ ਜਾਣ ਤਾਂ ਫਿਰ ਛਡਵਾਊ ਕੌਣ? ਤੇ ਕਬਜ਼ੇ ਕਰਨ ਵਾਲੇ ਵੀ ਜੇਕਰ ਉਹਨਾਂ ਦੇ ਸੁਪਰੀਮੋ ਹੋਣ ਫਿਰ ਤਾਂ ਕਹਿਣ ਵਾਲੇ ਕੌਣ ਹੈ? ਕੋਠੀ ਕਹਿੰਦੇ ਮੁੱਖ ਮੰਤਰੀ ਮਾਨ ਦੇ ਨਾਮ ਹੈ ਤੇ ਕਬਜ਼ਾ ਕੇਜਰੀਵਾਲ ਦਾ ਜੀ। ਪ੍ਰਵੀਨ ਜੀ, ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਜੀ ਜੀ। ਮੈਂ ਕੱਲ ਦਾ ਦੇਖ ਰਿਹਾ ਕਿ ਜ਼ਿਆਦਾਤਰ ਮੀਡੀਆ ਦੇ ਵਿੱਚ, ਚਾਹੇ ਉਹ ਟੀਵੀ ਚੈਨਲ ਨੇ, ਚਾਹੇ ਸੋਸ਼ਲ ਮੀਡੀਆ ਨੇ, ਉਹ ਲਗਾਤਾਰ ਬੀਜੇਪੀ ਦੇ ਬਿਆਨ ਦੇ ਆਧਾਰ ਦੇ ਉੱਤੇ ਇਸ ਖਬਰ ਦੀ ਚਰਚਾ ਕਰ ਰਹੇ ਨੇ ਜੀ ਕਿ ਬੀਜੇਪੀ ਨੇ ਖੁਲਾਸਾ ਕੀਤਾ, ਬੀਜੇਪੀ ਨੇ ਦੱਸਿਆ ਕਿ ਜੀ ਕੇਜਰੀਵਾਲ ਇੱਥੇ ਜੀ ਕੋਠੀ 'ਚ ਰਹਿੰਦਾ ਸੈਕਟਰ 2 ਦੀ 'ਚ ਜੀ, ਇਹ ਦੇਖੋ ਜੀ ਭਗਵੰਤ ਮਾਨ ਦੇ ਕੋਠੇ 'ਚੋਂ ਆ ਜੀ, ਉਹਦੇ ਨਾਮ ਤੋਂ ਆ ਜੀ। ਬੀਜੇਪੀ ਕੋਲ ਕਿਹੜਾ ਆਪਣਾ ਕੁਛ ਖੜਾਇਆ, ਉਹ ਵੀ ਥੋਤੋਂ ਮੇਥੋਂ ਇੱਧਰੋਂ ਉੱਧਰੋਂ ਚੱਕਦੀ ਹੈ। ਸਹੀ ਸੀ। ਇਹ ਬੋਸ ਪਾਈ ਹੈ ਸਵਾਤੀ ਮਾਲੀਵਾਲ ਨੇ, ਜਿਹਨੂੰ ਆਧਾਰ ਬਣਾ ਕੇ ਬੀਜੇਪੀ ਨੇ ਆਪਣੇ ਮੇਜ਼ ਸਜਾਏ, ਆਪਣੀਆਂ ਕੁਰਸੀਆਂ ਸਜਾਈਆਂ। ਸਵਾਤੀ ਮਾਲੀਵਾਲ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਹੈ। ਇਹ ਤੋਂ ਪਹਿਲਾਂ ਉਹ ਦਿੱਲੀ ਦੇ ਵਿੱਚ ਮਹਿਲਾ ਕਮਿਸ਼ਨ ਦੀ ਮੁਖੀ ਰਹੀ ਹੈ। ਉਹਦੀ ਵਿਗੜੀ ਸੀ ਇਸ ਗੱਲੋਂ ਕਿ ਉਹ ਤੋਂ ਅਸਤੀਫਾ ਮੰਗਦੇ ਸੀ ਕਿ ਰਾਜ ਸਭਾ ਛੱਡ ਦੇ, ਉਹ ਛੱਡਣ ਨੂੰ ਤਿਆਰ ਨਹੀਂ ਹੋਈ ਤੇ ਵਿਭਵ ਕੁਮਾਰ ਵੱਲੋਂ ਜੋ ਉਹਦੇ ਨਾਲ ਬਦਸਲੂਕੀ ਕੀਤੀ ਗਈ, ਉਹ ਤੋਂ ਬਾਅਦ ਉਹ ਮਾਮਲਾ ਵਿਗੜ ਗਿਆ। ਹੁਣ ਨਾ ਤਾਂ ਉਹ ਰਾਜ ਸਭਾ ਛੁਡਾ ਸਕਦੇ ਤੇ ਨਾ ਉਹਦਾ ਮੂੰਹ ਬੰਦ ਕਰ ਸਕਦੇ। ਇਸ ਲਈ ਉਹਨੂੰ ਜਦੋਂ ਕੋਈ ਜਾਣਕਾਰੀ ਮਿਲਦੀ ਉਹ ਸਾਂਝੀ ਕਰਦੀ, ਉਹਨੇ ਇਹ ਖਬਰ ਸਾਂਝੀ ਕੀਤੀ। ਠੀਕ ਹੈ ਜੀ। ਪਰ ਆਪਾਂ ਤਾਂ ਪ੍ਰਵੀਨ ਜੀ ਪਹਿਲੇ ਦਿਨ ਤੋਂ ਇਹ ਗੱਲਾਂ ਆਪਣੇ ਦਰਸ਼ਕਾਂ ਸਰੋਤਿਆਂ ਨਾਲ ਕਰਦੇ ਆ ਰਹੇ ਹਾਂ ਕਿ ਭਾਈ ਇਹ ਏਦਾਂ ਕਬਜ਼ੇ ਕਰਦੇ ਆ। ਯਾਦ ਕਰੋ ਜਦੋਂ ਦਿੱਲੀ ਦੇ ਵਿੱਚ ਚੋਣਾਂ ਸੀ, ਸਾਡੇ ਰਾਜ ਸਭਾ ਮੈਂਬਰ ਚੁਣੇ ਜਾ ਚੁੱਕੇ ਸੀ, ਆਮ ਆਦਮੀ ਪਾਰਟੀ ਦਿੱਲੀ 'ਚ ਹਾਰ ਗਈ ਤੇ ਆਪਾਂ ਇਸੇ ਮਾਧਿਅਮ ਤੇ ਇਸ ਪਲੇਟਫਾਰਮ ਤੇ ਗੱਲ ਕੀਤੀ ਸੀ ਕਿ ਕੇਜਰੀਵਾਲ ਦੀ ਘਰ ਵਾਲੀ ਨੇ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀਆਂ ਕੋਠੀਆਂ ਜਾ ਕੇ ਆਪ ਚੈੱਕ ਕੀਤੀਆਂ ਤੇ ਉਹਨਾਂ 'ਚੋਂ ਚੈੱਕ ਕਰਕੇ ਉਂਗਲ ਕਰਕੇ ਆ ਜਿਹੜੀ ਲਵਲੀ ਵਾਲੇ ਦੀ ਸੀ ਉਹ ਪਸੰਦ ਕੀਤੀ, ਕਿਉਂਕਿ ਲਵਲੀ ਵਾਲੇ ਨੇ ਆਪਣੇ ਹਿਸਾਬ ਨਾਲ ਪੈਸਾ ਖਰਚ ਕੇ ਤਿਆਰ ਕਰਾਈ ਸੀ ਉਹ ਸਰਕਾਰੀ ਕੋਠੀ। ਤੇ ਸਾਰਾ ਟਰੱਕ ਲੱਦ ਕੇ ਸ਼ੀਸ਼ ਮਹਿਲ 'ਚ ਇੱਧਰ ਆ ਗਏ। ਉਹ ਤੋਂ ਪਹਿਲਾਂ ਜਦੋਂ ਇਹ ਵੋਟਾਂ ਮੰਗਦੇ ਹੁੰਦੇ ਸੀ ਤਾਂ ਵੈਗਨਰ ਤੇ ਤੁਰਦੇ ਹੋਏ ਕਹਿੰਦੇ ਸੀ 2 ਕਮਰੇ ਕੇ ਘਰ ਮੇਂ ਗੁਜ਼ਾਰਾ ਹੋਤਾ ਹੈ। ਤੇ ਉਹ ਸ਼ੀਸ਼ ਮਹਿਲ ਮੈਨੂੰ ਤਾਂ ਲੱਗਿਆ ਨਹੀਂ ਕਿ 2 ਕਮਰੇ ਵਾਲਾ ਭਾਈ ਸਹੀ ਮੁੱਦਾ ਬਣਿਆ ਤੁਹਾਡੇ ਲਈ। ਤੇ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਰ ਗਏ, ਤੁਹਾਨੂੰ ਉਹੋ ਜਿਹਾ ਹੀ ਰਾਜ ਭਾਗ, ਉਹੋ ਜਿਹਾ ਹੀ ਰਾਜ ਛੱਡ ਚਾਹੀਦਾ ਸੀ ਤੇ ਤੁਸੀਂ ਉੱਧਰ ਲਵਲੀ ਵਾਲੀ ਦੀ ਕੋਠੀ 'ਚ ਆ ਗਏ, ਮਨੀਸ਼ ਸਿਸੋਦੀਆ ਭੱਜੀ ਵਾਲੀ ਕੋਠੀ 'ਚ ਆ ਗਿਆ, ਸੰਤ ਬਲਵੀਰ ਸਿੰਘ ਸਿੰਚੀਵਾਲ ਦੀ ਕੋਠੀ ਦੇ ਵਿੱਚ ਤੁਹਾਡਾ ਗੁਪਤ ਦਫ਼ਤਰ ਚੱਲਣ ਲੱਗ ਪਿਆ ਹੈ ਨਾ। ਕਪੂਰਥਲਾ ਹਾਊਸ ਤੁਸੀਂ ਮੈਰਿਜ ਪੈਲਸ ਬਣਾ ਲਿਆ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਦੇ ਦੌਰਾਨ ਇੱਕ ਕਮਰੇ 'ਚ ਸਾਰੇ 'ਚ ਇਕੱਠਾ ਕਰਤਾ ਤੇ ਬਾਕੀ ਸਾਰਿਆਂ ਤੇ ਆਪ ਸਾਰਿਆਂ ਦੇ ਕਬਜ਼ੇ ਸੀ, ਫਿਰ ਝੋਲੇ ਚੱਕ ਕੇ ਭੱਜੇ ਵੀ ਜਦੋਂ ਇੱਕ ਵਾਰ ਰੇਡ ਜੀ ਪਈ। ਸਹੀ। ਪੰਜਾਬ ਭਵਨ ਦੇ ਸਾਰੇ ਕਮਰਿਆਂ 'ਚ ਤੁਹਾਡਾ ਕਬਜ਼ਾ ਸੀ। ਐਮਪੀਆਂ ਨੂੰ ਮਤਲਬ ਕੋਠੀ ਬਲਬੀਰ ਸਿੰਘ ਸਿੰਚੇਵਾਲ ਦੀ ਤੁਹਾਡੇ ਕਬਜ਼ੇ 'ਚ ਬੈਠਕਾਂ ਲਈ ਤੇ ਉਹਨੂੰ ਰਹਿਣ ਲਈ ਛੋਟੀਆਂ ਮਿੰਨਤਾਂ ਕਰਨੇ ਪੈਂਦੇ ਕਿ ਮੈਨੂੰ ਇੱਕ ਕਮਰਾ ਦੇ ਦਿਓ ਜੀ ਪੰਜਾਬ ਭਵਨ 'ਚ। ਤੇ ਮਿੰਨਤਾਂ ਕਰਕੇ ਕਮਰਾ ਇੱਕ ਮਿਲਿਆ, ਉਹਦੇ ਵਿੱਚ ਉਹਦਾ ਡਰਾਈਵਰ, ਉਹਦੇ ਵਿੱਚ ਉਹਦਾ ਸਿਕਿਉਰਿਟੀ ਗਾਰਡ, ਉਹਦੇ ਵਿੱਚ ਉਹਦਾ PA, ਉਹਦੇ ਵਿੱਚ ਉਹ ਆਪ। ਸਹੀ ਹੈ। ਇਹ ਕਬਜ਼ੇ ਨਹੀਂ ਤਾਂ ਹੋਰ ਕੀ ਸੀ ਜੀ। ਪਰ ਜੇ ਇੱਥੇ ਤੱਕ ਵੀ ਰੁਕ ਜਾਂਦੇ ਤੁਸੀਂ, ਦਿੱਲੀ ਤੱਕ, ਮਤਲਬ ਪੰਜਾਬ ਦੇ ਸਾਧਨਾਂ ਤੇ ਸੰਸਾਧਨਾਂ ਤੇ ਪੰਜਾਬ ਦੇ ਚੁਣੇ, ਵੈਸੇ ਠੀਕ ਆ ਵੀ ਜਿਹੜੇ
ਚੁਣੇ ਹੀ ਇਸੇ ਕੰਮ ਲਈ ਸੀ, ਉਹਨਾਂ ਤੋਂ ਫਿਰ ਉਹੀ ਕੰਮ ਲੈਣੇ ਸੀ, ਉਹਨਾਂ ਨੇ ਪੰਜਾਬ ਲਈ ਥੋੜਾ ਕੰਮ ਕਰਨੇ ਸੀ, ਤੁਹਾਡੇ ਲਈ ਕੋਠੀਆਂ ਖਾਲੀ ਕਰਕੇ ਦੇਣੀਆਂ ਸੀ। ਸਹੀ ਪਰ ਤੁਸੀਂ ਤਾਂ ਪੰਜਾਬ ਨੂੰ ਆਏ ਤੇ ਪੰਜਾਬ ਨੂੰ ਤੁਸੀਂ ਹੁਣ ਹੀਰਿਆਂ ਦੀ ਖਾਨ ਸਮਝ ਕੇ ਲੁੱਟ ਰਹੇ ਹੋ ਕਿ ਪੱਟ ਲਓ, ਸਾਨੂੰ ਇਹ ਠੇਕਾ ਮਿਲਿਆ, ਜਿੰਨਾ ਖੋਰ ਹੁੰਦਾ ਖੋਰ ਲਓ, ਲੈ ਜਾਓ ਪੁੰਜ ਕੇ। ਤੇ ਉਹਦੇ ਵਿੱਚੋਂ ਚੌਪਰ ਖੂਬ ਉੱਡਿਆ ਜੀ। ਸਹੀ ਹੈ। ਭਗਵੰਤ ਮਾਨ ਦੇ ਬਰਾਬਰ ਦੀ ਕੋਠੀ ਚਾਹੀਦੀ ਹੈ ਜੀ ਰਾਘਵ ਚੱਡਾ, ਜਿੱਤੀ ਵੱਡੀਆਂ ਆਲੇ ਦੁਆਲੇ 4 ਦੀਵਾਰੀਆਂ ਕਰਕੇ ਸਿਕਿਉਰਿਟੀ ਉਹੀ ਜੀ ਲਾ ਕੇ। ਦਿੱਲੀ ਤੋਂ ਗੈਸਟ ਆਉਂਦੇ ਆ ਜੀ, ਉਹਨਾਂ ਦੇ ਨਾਂ ਤੇ ਮਹਿਮਾਨਾਂ ਲਈ ਇੱਕ ਕੋਠੀ ਚਾਹੀਦੀ ਹੈ, ਦਿੱਤੀ ਭਗਵੰਤ ਮਾਨ ਦੇ ਕੋਟੇ ਜੋ ਵੀ। ਫਿਰ ਜੀ ਮੀਡੀਆ ਕੰਟਰੋਲ ਨਹੀਂ ਹੁੰਦਾ ਜੀ, ਉਹ ਕਰਨਾ ਗੁਪਤ ਥਾਂ ਚਾਹੀਦੀ ਹੈ ਜੀ, ਦੇ ਦਿਓ ਭਗਵੰਤ ਮਾਨ ਦੇ ਨਾਂ ਤੇ ਇੱਕ ਹੋਰ ਕੋਠੀ। ਅੱਛਾ, 5 ਕੋਠੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਤੇ, ਮਤਲਬ ਪਹਿਲਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ। ਹੁਣ ਤੱਕ ਮੁੱਖ ਮੰਤਰੀ ਦੇ ਨਾਮ ਦੇ ਉੱਤੇ 2 ਕੋਠੀਆਂ ਚੱਲਦੀਆਂ ਰਹੀਆਂ। ਠੀਕ ਹੈ ਜੀ। ਇੱਕ ਜੋ ਆਪ ਰਹਿੰਦਾ ਸੀ, ਇੱਕ ਚੋਂ ਅਮਲਾ ਫੱਲਾ ਨਾਲ ਦੇ ਜਿਹਨਾਂ ਨੇ ਸਾਰਾ ਕੁਝ। ਇੱਥੇ ਵਿਪਕ ਕੁਮਾਰ ਨੇ ਵੀ ਆਪਣਾ ਮੰਜਾ ਭਗਵੰਤ ਮਾਨ ਦੀ ਜਿਹੜੀ ਰਿਹਾਇਸ਼ ਚ ਭਗਵੰਤ ਮਾਨ ਨੇ ਤਾਂ ਉਸ ਕੋਠੀ ਢਾ ਲਿਆ ਸੀ। ਸਹੀ ਹੈ। ਕੁਆਟਰ ਲੈ, ਸਾਰਾ ਕੁਝ ਲੈ। ਨਾਲ ਦੀ ਕੋਠੀ ਦੇ ਵਿੱਚ ਇੱਕ ਚ ਸਟਾਫ ਸਟੂਫ ਲਈ ਹੈ, ਇੱਕ ਕੋਠੀ ਤੁਸੀਂ ਦਿੱਲੀ ਦੇ ਮਹਿਮਾਨਾਂ ਲਈ ਰੱਖੀ ਹੈ, ਇੱਕ ਜੋ ਤੁਸੀਂ ਮੀਡੀਆ ਕੰਟਰੋਲ ਕਰਦੇ ਹੋ, ਤੇ ਇੱਕ ਰਾਘਵ ਚੱਡਾ ਕੋਲ ਸੀ। ਹੁਣ ਰਾਘਵ ਚੱਡਾ ਵਾਲੀ ਕੋਠੀ ਚ ਅੱਜ ਕੱਲ ਕੇਜਰੀਵਾਲ ਦਾ ਕਬਜ਼ਾ, ਤੇ ਰਾਘਵ ਚੱਡਾ ਘਰੋਂ ਲੈ ਕੇ ਆਇਆ। ਸਹੀ ਹੈ। ਉਹ ਕਿਹਦੀ ਕੋਠੀ ਹੈ? ਪੰਜਾਬ ਦੀ। ਸਹੀ। ਪੰਜਾਬ ਸਰਕਾਰ। ਸਰਕਾਰ ਕੋਈ ਵਿਅਕਤੀ ਨਹੀਂ ਹੁੰਦਾ। ਭਗਵੰਤ ਮਾਨ ਜਾ ਕੇ ਪ੍ਰੋਗਰਾਮਾਂ 'ਚ ਖੜ ਕੇ ਕਹਿੰਦਾ ਨਾ, ਇੱਥੋਂ ਸਿਕੰਦਰ ਵੀ ਗਏ, ਬੜੇ ਗਏ, ਸਭ ਨੇ ਜਾਣਾ। ਜਨਾਬ ਜੇ ਇੱਕ ਉਂਗਲ ਕਿਸੇ ਕੰਨੀ ਕਰਦੇ ਹੋ, 4 ਤੁਹਾਡੇ ਕੰਨੀ ਵੀ ਹੈ। ਤੁਹਾਡੇ ਵਾਲੀ ਗੱਦੀ ਤੇ ਵੀ ਪਹਿਲਾਂ ਬਹੁਤ ਬੈਠੇ ਸੀ, ਜਿਹਨਾਂ ਨੂੰ ਲੱਗਦਾ ਸੀ ਕਿ ਸਦਾ ਅਸੀਂ ਰਹਿਣਾ। ਇਸ ਲਈ ਜਾਣਾ ਤੁਹਾਨੂੰ ਵੀ ਪੈਣਾ ਜਨਾਬ। ਪਰ ਸਵਾਲ ਇਹ ਹੈ ਕਿ ਤੁਸੀਂ ਤਾਂ ਪੰਜਾਬ ਦਾ ਖਜ਼ਾਨਾ ਭਰਨ ਆਏ ਸੀ। ਸਹੀ। ਤੁਸੀਂ ਤਾਂ ਇਨਕਲਾਬ ਲਿਆਉਣ ਆਏ ਸੀ, ਤੁਸੀਂ ਤਾਂ ਸਵਰਾਜ ਲਿਆਉਣ ਆਏ ਸੀ, ਤੁਸੀਂ ਤਾਂ ਲੋਕਪਾਲ ਲਿਆਉਣ ਆਏ ਸੀ, ਤੇ ਨਿਕਲੇ ਕਬਜ਼ਾ ਪਾਰਟੀ। ਇਨਕਲਾਬ ਪਾਰਟੀ ਕਬਜ਼ਾ ਪਾਰਟੀ ਹੈ। ਕੇਜਰੀਵਾਲ ਉਹ ਜਿਹੇ ਲਾਅ ਲਸ਼ਕਰ ਦੇ ਮੁੱਖ ਮੰਤਰੀ ਦੇ ਬਰਾਬਰ ਵਾਲੀ ਕੋਠੀ 'ਚ ਰਹਿ ਰਿਹਾ, ਤੇ ਉਵੇਂ ਹੀ ਬਾਹਰ ਆਉਂਦਾ, ਉਵੇਂ ਹੀ ਚੌਪਰ ਚੜ੍ਹਦਾ, ਉਵੇਂ ਹੀ ਉੱਡਦਾ ਹੈ। ਤੇ ਉਧਰ ਮਨੀਸ਼ ਸਿਸੋਦੀਆ ਨੂੰ ਵੀ ਪੰਜਾਬ ਦੇ ਐਮਐਲਏ ਮੰਤਰੀ ਦੇ ਨਾਲ ਹੀ ਅਲਾਟ ਕੋਠੀ 'ਚੋਂ ਕੋਠੀ ਮਿਲੀ ਹੈ। ਸਹੀ ਹੈ ਜੀ। ਸਿੰਦਰ ਜੈਨ ਨੂੰ ਵੀ ਇਸੇ ਤਰ੍ਹਾਂ ਕੋਠੀ ਮਿਲੀ ਹੈ ਨਾ। ਪੰਜਾਬ ਦੇ ਮੰਤਰੀ ਐਮਐਲਏ ਦੇ ਨਾਮ ਤੇ ਮਿਲੀਆਂ ਕੋਠੀਆਂ ਦੇ ਵਿੱਚੋਂ ਤੁਸੀਂ ਦਫ਼ਤਰ ਚਲਾ ਰਹੇ ਹੋ। ਮਤਲਬ ਐਮਐਲਏਆਂ ਨੂੰ ਉਹ ਕੋਠੀਆਂ ਨਹੀਂ ਮਿਲ ਸਕਦੀਆਂ ਜਿਹੜੀਆਂ ਐਮਐਲਏ ਦੇ ਨਾਂ ਤੇ ਅਲਾਟ ਕੀਤੀਆਂ ਨੇ ਤੁਸੀਂ। ਚਾਬੀਆਂ ਤੁਹਾਡੇ ਕੋਲ ਨੇ, ਰਹਿ ਤੁਸੀਂ ਰਹੇ ਹੋ। ਤੇ ਪਹਿਲਾਂ ਇੱਥੇ ਵੀ ਮੋਹਾਲੀ ਦੇ ਵਿੱਚ ਵੀ ਇੱਕ ਗੈਸਟ ਹਾਊਸ ਸੀਗਾ, ਵੀ ਥੋੜਾ ਕਬਜ਼ਾ ਸੀ। ਸਹੀ ਹੈ ਜੀ। ਹੁਣ ਕੋਠੀ ਅਲਾਟ ਹੋ ਗਈ। ਸੋ ਇਸ ਲਈ ਇਹ ਸਿੱਧੀ ਲੁੱਟ ਹੈ ਜਨਾਬ, ਇਹਨੂੰ ਕਬਜ਼ਾ ਕਹਿੰਦੇ ਆ ਆਪਣੀ ਪੰਜਾਬੀ ਭਾਸ਼ਾ 'ਚ। ਬਿਲਕੁਲ। ਇਹ ਪੰਜਾਬ ਸਰਕਾਰ ਤੇ, ਪੰਜਾਬ ਦੇ ਸੰਸਾਧਨਾਂ ਤੇ, ਪੰਜਾਬ ਦੀ ਸਾਰੀ ਸਮਝ ਬੂਝ ਤੇ, ਫੈਸਲਿਆਂ ਤੇ ਕਬਜ਼ਾ ਹੈ। ਤੇ ਪਰ ਮੇਰਾ ਸਵਾਲ ਇੱਕੋ ਰਿਹਾ ਅੱਜ ਤੱਕ ਕੇਜਰੀਵਾਲ ਨੇ ਸਾਰੀ ਜੁੰਡਲੀ ਨੂੰ, ਕਿ ਬਸ ਇੰਨਾ ਦੱਸ ਦਿਓ ਤੁਸੀਂ ਪੰਜਾਬ ਦੇ ਲੱਗਦੇ ਕੀ ਹੋ। ਸਹੀ ਹੈ। ਬਿਲਕੁਲ। ਤੁਸੀਂ ਲੱਗਦੇ ਹੋਵੋਗੇ ਆਪਣੇ ਐਮਐਲਏਆਂ ਦੇ, ਜਿਹੜੇ ਤੁਹਾਨੂੰ ਆਪਣੇ ਸਿਰ ਤੇ ਬਿਠਾ ਕੇ ਪਿਓ ਵਾਂਗ ਪੂਜਦੇ ਆ। ਤੁਸੀਂ ਲੱਗਦੇ ਹੋਵੋਗੇ ਇਸ ਪਾਰਟੀ ਦੇ ਸੁਪਰੀਮੋ, ਪੰਜਾਬ ਦੇ ਸੁਪਰੀਮੋ ਨਹੀਂ ਹੋ। ਸਹੀ। ਬਿਲਕੁਲ ਸਹੀ ਜੀ। ਇਸ ਲਈ ਇਹ ਸਵਾਲ ਹੋਗਾ ਜਨਾਬ, ਕਿਹੜਾ ਸੰਵਿਧਾਨਕ ਅਹੁਦਾ ਤੁਹਾਡੇ ਕੋਲ, ਕਿਹੜਾ ਵਿਧਾਨਕ ਅਹੁਦਾ ਤੁਹਾਡੇ ਕੋਲ, ਕਿ ਤੁਸੀਂ ਬੋਰਡਾਂ ਤੇ ਵੀ, ਫੱਟਿਆਂ ਤੇ ਵੀ, ਸਟੇਜਾਂ ਤੇ ਵੀ, ਤੇ ਕੋਠੀਆਂ ਤੇ ਵੀ ਕਬਜ਼ਾ। ਜੀ ਸਹੀ ਹੈ। ਅਗਲੀ ਗੱਲ ਕਰੀਏ ਕੇਜਰੀਵਾਲ ਦੀ। ਕੋਈ ਕਹਿੰਦੇ ਗੁਜਰਾਤ ਗਏ ਸੀਗੇ ਤੇ ਉੱਥੇ ਜਾ ਕੇ ਦੱਸਿਆ ਇਹਨਾਂ ਨੇ ਕਿ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਇਆ ਸੀਗਾ। ਪ੍ਰਵੀਨ ਜੀ, ਤਾਂ ਮੈਨੂੰ ਵੀ ਗੁਜਰਾਤ ਤੋਂ ਹੀ ਪਤਾ ਲੱਗਿਆ, ਪੰਜਾਬ 'ਚ ਰਹਿੰਦਾ ਸਾਨੂੰ ਤਾਂ ਪਤਾ ਨਹੀਂ ਲੱਗਿਆ। ਅਸੀਂ ਤਾਂ ਜਿਹੜੇ ਸਾਡੇ 8-9 ਜ਼ਿਲ੍ਹੇ ਪ੍ਰਭਾਵਿਤ ਹੋਏ ਹੜ੍ਹਾਂ ਕਰਕੇ, ਜਿਨ੍ਹਾਂ ਚੋਂ 4-5 ਜ਼ਿਲ੍ਹਿਆਂ ਤਾਂ ਬਹੁਤ ਬੱਤਰ ਹਾਲਤ ਹੈ, ਅਜੇ ਵੀ ਦਰੁਸਤ ਨਹੀਂ ਹੋਈ ਹੈ। ਸਹੀ ਹੈ। ਅਜੇ ਵੀ ਲੋਕ ਆਪਣੇ ਪੱਧਰ ਤੇ, ਸੰਸਥਾਵਾਂ ਆਪਣੇ ਪੱਧਰ ਤੇ, ਧਿਰਾਂ ਆਪਣੇ ਪੱਧਰ ਤੇ, NGO ਆਪਣੇ ਪੱਧਰ ਤੇ, ਰਿਸ਼ਤੇਦਾਰ ਆਪਣੇ ਪੱਧਰ ਤੇ ਆਪ ਮੁਹਾਰੇ ਲੱਗੇ ਨੇ। ਸਰਕਾਰ ਤਾਂ ਉੱਥੇ ਵੀ ਨਹੀਂ ਬੋੜੀ। ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਨੇ ਸਵੈ ਬਿਆਨਬਾਜ਼ੀ ਤੋਂ, ਸਵੈ ਤਾਨੇ ਮਿਹਣਿਆਂ ਤੋਂ, ਸਵੈ ਸਿੱਠਣੀਆਂ ਤੋਂ ਕੀਤਾ ਕੀ ਹੈ? ਤੇ ਵਿਰੋਧੀ ਤਰ੍ਹਾਂ ਕਿੱਥੇ ਖੜੀਆਂ ਨਜ਼ਰ ਆਈਆਂ ਜੀ। ਸਭ ਇਹ ਫੋਟੋ ਕਲਚਰ ਹੈ ਇਹਨਾਂ ਦਾ, ਸਭ ਤਸਵੀਰਾਂ ਵਾਲੇ ਨੇ, ਇਹ ਕੰਮ ਵਾਲੇ ਨਹੀਂ। ਕੰਮ ਜਿਹੜੇ ਹੋ ਰਹੇ ਨੇ ਉਹ ਦਿਖਦੇ ਵੀ ਨਹੀਂ ਗਏ ਹੁਣ। ਫਿਰ ਕੇਜਰੀਵਾਲ ਜੀ ਕੱਲ ਗਏ ਸੀ ਗੁਜਰਾਤ ਜੀ, ਤੇ ਜੇ ਕੇਜਰੀਵਾਲ ਜਾਊਗਾ ਭਗਵੰਤ ਮਾਨ ਤਾਂ ਜਾਣਾ ਪਊਗਾ ਬਈ, ਕਿਉਂਕਿ ਚੌਪਰ ਜਾਊਗਾ ਸਾਡਾ। ਸਹੀ ਹੈ। ਬਿਲਕੁਲ।
ਤੇ ਫਿਰ ਜਨਾਬ ਉੱਥੇ ਗਏ ਸੀਗੇ ਕੱਲ, ਮਹਾਪੰਚਾਇਤ ਸੀ ਕੋਈ ਜੀ ਕਿਸਾਨਾਂ ਨੂੰ ਲੈ ਕੇ। ਉਹ ਹੁਣ ਜਿੱਥੇ ਸਰਕਾਰੀ ਬੰਦੇ ਜਾ ਰਹੇ ਨੇ, ਪਰ ਸਰਕਾਰੀ ਮਹਾਪੰਚਾਇਤ ਹੋਊਗੀ ਨਾ ਜੀ। ਤਾਂ ਉਹਦੇ ਵਿੱਚ केजरीवाल जी स्टेज तो खड़ के कहते ने कि पंजाब के सारे 23 जिलों में हड़ आया, मैंने इतना भयानक हड़ इतिहास में नहीं देखा। ठीक है। ते इस ਲਈ ਕਹਿੰਦੇ ਜੀ 1 ਮਹੀਨੇ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਹੜ ਪੀੜਤਾਂ ਨੂੰ ਮੁਆਵਜ਼ੇ ਦਿੱਤੇ। ਵਾਹ, ਮੈਨੂੰ ਤਾਂ ਇਹ ਵੀ ਗੁਜਰਾਤ ਤੋਂ ਪਤਾ ਲੱਗਿਆ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਦੇ ਪੰਜਾਬ ਪੇਜ ਤੇ ਜਾ ਕੇ ਦੇਖ ਲੈਣ ਜਿਹਨੇ ਦੇਖਣਾ। ਜੋ ਸਟੇਜ ਤੇ ਚੜ੍ਹਦੀ ਜਿਹਦੀ ਵੀਡੀਓ ਸ਼ੁਰੂ ਹੁੰਦੀ ਆ ਤੇ ਉਹਨੂੰ ਅਖੀਰ ਚ ਲੈ ਜਾਓ, ਅਖੀਰ ਚ 1.5 ਮਿੰਟ ਜਦੋਂ ਆਖਰੀ ਖਤਮ ਹੋਣ ਵਾਲਾ, ਉੱਥੇ ਕੇਜਰੀਵਾਲ ਇਹ ਗੱਲ ਸਾਂਝੀ ਕਰਦਾ ਕਿ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਛੜ ਆਇਆ ਸੀ ਤੇ ਮਾਨ ਸਰਕਾਰ ਨੇ ਇੰਨਾ ਕੰਮ ਕੀਤਾ, 1 ਮਹੀਨੇ ਚ ਸਾਰਿਆਂ ਨੂੰ ਮੁਆਵਜ਼ੇ ਦਿੱਤੇ। ਅਸੀਂ 50,000 ਰੁਪਇਆ ਪ੍ਰਤੀ ਹੈਕਟਰ ਮੁਆਵਜ਼ਾ ਦੇ ਕੇ ਆ ਰਹੇ। ਠੀਕ ਹੈ। ਅੱਛਾ, ਮਤਲਬ 20,000 ਪ੍ਰਤੀ ਏਕੜ ਦਾ ਵਾਅਦਾ ਤੇ ਉਹ ਪ੍ਰਤੀ ਹੈਕਟਰ ਦੇ ਹਿਸਾਬ ਨਾਲ ਕਹਿੰਦੇ 2.5 ਏਕੜ ਬਣਦੇ ਹੁੰਦੇ ਤੇ 2.5 ਏਕੜ ਦੇ ਹਿਸਾਬ ਨਾਲ 50,000 ਬਣਿਆ। ਪਰ ਦਿੱਤਾ ਕਿਹਨੂੰ, ਇਹ ਤਾਂ ਦੱਸ ਦੋ। ਸਹੀ ਹੈ, ਬਿਲਕੁਲ। ਮਤਲਬ ਰਕਮ ਤੁਸੀਂ ਵਧਾ ਕੇ 20,000 ਵਾਲੀ ਏਕੜ ਤੋਂ ਹਟਾ ਕੇ ਪ੍ਰਤੀ ਹੈਕਟਰ ਦੇ ਹਿਸਾਬ ਨਾਲ ਵਧਾ ਕੇ ਦਿਖਾ ਰਹੇ ਹੋ 50,000। ਉਹ ਦੇ ਕੇ ਕਿਹਨੂੰ ਗਏ ਹੋ? 10-12 ਦੇ ਨਾਂ ਤਾਂ ਦੱਸ ਦਿਓ, ਇੱਕ ਦਾ ਨਾਂ ਦੱਸ ਦਿਓ। ਪੰਜਾਬ ਦੇ ਇੱਕ ਵੀ ਕਿਸਾਨ ਨੂੰ ਅਜੇ ਖੇਤ ਦੀ ਫਸਲ ਉਜਾੜੇ ਦਾ, ਖੇਤ ਦੇ ਹੜਨ ਦਾ ਮੁਆਵਜ਼ਾ ਨਹੀਂ ਮਿਲਿਆ। ਸਹੀ ਹੈ। ਔਰ ਪਹਿਲੀ ਗੱਲ ਤਾਂ ਇਹ ਮੁਆਵਜ਼ਾ ਸ਼ਬਦ ਨਹੀਂ ਹੋ ਸਕਦਾ, ਇਹ ਰਾਹਤ ਰਾਸ਼ੀ ਹੋ ਸਕਦੀ ਹੈ ਜਿਹਦੇ ਦੋਵੀਂ। ਮੁਆਵਜ਼ਾ ਹੁੰਦਾ ਕਿ ਉਹਦਾ ਪੂਰਾ ਦਰਦ ਵੰਡਾਉਣਾ, ਉਹਦਾ ਪੂਰਾ ਨੁਕਸਾਨ ਦੀ ਭਰਪਾਈ ਕਰਨਾ। ਇੱਕ ਦਾ ਨਾਂ ਦੱਸ ਦੇਣ ਕੇਜਰੀਵਾਲ ਤੇ ਭਗਵੰਤ ਮਾਨ ਹੋਰੀ ਜਿਹਨੂੰ ਦਿੱਤੇ ਹੋਣ। ਹਾਂ, ਗਏ ਭਗਵੰਤ ਮਾਨ ਚੈੱਕ ਵੰਡਣ ਜੀ, ਦੀਵਾਲੀ ਤੋਂ ਪਹਿਲਾਂ ਚੱਕ ਦਿਆਂਗੇ ਜੀ, ਬਹੁਤ ਡਰਾਮਾ ਕੀਤਾ, ਰੌਲਾ ਪਾਇਆ, ਬੈਨਰ ਬੜੇ ਵੱਡੇ ਲੱਗ ਗਏ, ਫੱਟੇ ਵੱਡੇ ਵੱਡੇ ਲੱਗ ਗਏ। ਪਰ ਜਿਨ੍ਹਾਂ ਨੂੰ ਚੈੱਕ ਦੇ ਕੇ ਆਏ ਉਹ ਕੌਣ ਸੀ? ਉਹਨਾਂ ਚ ਜਿਨ੍ਹਾਂ ਦੇ ਘਰ ਟਏ ਉਹਨਾਂ ਚੋਂ ਕੁਛ ਨੂੰ, ਜਿਨ੍ਹਾਂ ਦੇ ਪਸ਼ੂ ਖੜੇ ਉਹਨਾਂ ਚੋਂ ਕੁਛ ਨੂੰ, ਜਿਨ੍ਹਾਂ ਦੇ ਘਰ ਚ ਕਿਸੇ ਦੇ 70 ਵਿਛ ਗਿਆ ਕੋਈ ਜੀ, ਉਹਨਾਂ ਚੋਂ ਕੁਛ ਨੂੰ। ਸਹੀ ਹੈ। ਪਰ ਜਿੰਨਿਆਂ ਨੂੰ ਦੇ ਕੇ ਆਏ ਉਹਨਾਂ ਚੋਂ 99% ਤੋਂ ਚੈੱਕ ਵਾਪਸ ਲੈ ਲਏ। ਉਹ ਅੱਛਾ, 99%। ਮੁੱਖ ਮੰਤਰੀ ਚੈੱਕ ਦੇ ਕੇ ਆਉਂਦਾ ਹੈ, ਪਰਿਵਾਰ ਨੂੰ ਉਹ ਚੈੱਕ ਬੈਂਕ 'ਚ ਆਪਣੇ ਖਾਤੇ 'ਚ ਲਾਉਣ ਦੀ ਇਜਾਜ਼ਤ ਨਹੀਂ ਸੀ। ਠੀਕ ਹੈ। ਅੱਛਾ, ਪੁਲਿਸ ਤੰਤਰ, ਸਿਵਲ ਪ੍ਰਸ਼ਾਸਨ ਤੰਤਰ ਜਦੇ ਕਰੇ ਪਹੁੰਚਦਾ ਕਿ ਚੈੱਕ ਵਧਾ ਕੇ ਮਿਲੂਗਾ ਜੀ, ਨਵਾਂ ਵਾਪਸ ਕਰ ਦਿਓ। ਕਿਉਂਕਿ ਤੁਹਾਡਾ ਕੰਮ ਇਸ਼ਤਿਹਾਰਾਂ 'ਚ, ਬੋਰਡਾਂ 'ਚ, ਫੋਟੋਆਂ 'ਚ, ਮੀਡੀਆ 'ਚ ਆਉਣਾ ਸੀ ਤੇ ਮੀਡੀਆ ਗਾਊਗਾ ਤੁਹਾਡਾ, ਜਿਹਨੂੰ ਚੋਗਾ ਪੈਂਦਾ ਜੀ। ਹਕੀਕਤ ਇਹ ਹੈ। ਸੋ ਇੱਕ ਤਾਂ ਉਹ ਖੇਤਾਂ ਵਾਲਿਆਂ ਨੂੰ ਆਪਦਾ ਗਿਆ ਹੀ ਨਹੀਂ, ਤੇ ਦੂਆ ਜਿਹਨਾਂ ਨੂੰ ਗਿਆ ਉਹਨਾਂ ਤੋਂ ਵਾਪਸ ਲੈ ਲਏ ਚੈੱਕ, ਤੇ ਉਹ ਵੀ ਕੁਛ ਨੂੰ ਗਿਆ ਜੀ। ਤੇ ਮੈਂ ਤਾਂ ਇਹੀ ਸਮਝਦਾ ਸੀ ਕਿ ਅਜੇ ਤੱਕ ਪੰਜਾਬ ਦੇ ਲੋਕ ਇਹਦਾ ਚੋਪਰ ਲੜਾਈ ਫਿਰਦੇ ਨੇ, ਤਾਂ ਛੱਡ ਕੇ ਆ ਗਿਆ ਸੀ ਵਿਚਾਰਾ। ਤੇ ਹੁਣ ਕੋਠੀ ਤੋਂ ਲੈ ਕੇ ਚੋਪਰ ਤੱਕ ਤੇ ਕੇਜਰੀਵਾਲ ਦਾ ਕਬਜ਼ਾ। ਇੰਨੇ ਨਟੰਕੀਬਾਜ਼, ਇੰਨਾ ਝੂਠ ਜੀ। ਔਰ ਅੱਜ ਦੀ ਤਰੀਕ ਦੇ ਵਿੱਚ ਜਦੋਂ ਮੀਡੀਆ, ਸੋਸ਼ਲ ਮੀਡੀਆ, ਮੋਬਾਈਲ ਮੀਡੀਆ, ਟੈਕਨੋਲੋਜੀ ਦਾ ਯੁੱਗ, ਗੁਜਰਾਤ ਤੋਂ ਤੁਹਾਨੂੰ ਇੱਥੇ ਤੱਕ ਚੌਪਰ ਚ ਆਉਣ ਚ ਵੀ ਟਾਈਮ ਲੱਗਣਾ, ਵੀਡੀਓ ਤਾਂ ਪਹਿਲਾਂ ਪਹੁੰਚ ਗਈ, ਪਹਿਲਾਂ ਪਹੁੰਚ ਜਾਂਦੀ ਹੈ। ਸਹੀ ਗੱਲ ਹੈ, ਬਿਲਕੁਲ। ਤੇ ਪਰ ਤਾਂ ਵੀ ਇੰਨੀ ਬਸ਼ਰਮ ਚਮੜੀ ਹੈ, ਸ਼ਰਮ ਹੀ ਨਹੀਂ ਆਈ, ਇੰਨਾ ਸਾਫ਼ ਝੂਠ ਜੀ। ਤੇ ਪਤਾ ਭਗਵੰਤ ਨੂੰ ਕਿ ਜਦੋਂ ਪ੍ਰੈਸ ਕਾਨਫਰੰਸ ਕਰਨੀ ਹੈ, ਮੈਂ ਸਕੈਨਰ ਲਾ ਕੇ ਸੱਦਣੇ ਤਾਂ ਆਪਣੇ ਵਾਲੇ ਪੱਤਰਕਾਰ ਹੈ ਜਿਹੜੇ ਬਸ ਸਲਾਮ ਕਰਨ, ਸਵਾਲ ਹੋਏ ਜਾਂ ਨਾ ਕਰਨ। ਫਿਰ ਡਰ ਕਾਹਦਾ ਇਹਨਾਂ ਨੂੰ? ਸਹੀ ਹੈ, ਬਿਲਕੁਲ। 92 ਸਿਸਟਮ ਹੈ, ਜਿੱਦਣ ਜੀ ਕਰਦਾ ਟਵੀਟ ਤੇ ਬੋਲ ਦੋ, ਵੀਡੀਓ ਪਾ ਦੋ, ਆਪਣੀ ਗੱਲ ਖਤਮ ਹੈ। ਵਿਊਜ਼ ਲਈ ਅਸੀਂ ਚੱਕ ਕੇ ਪਾਈ ਜਾਵਾਂਗੇ ਉਹਦੀਆਂ ਵੀਡੀਓ, ਕੰਮ ਚੱਲ ਰਿਹਾ ਅਗਲਾ ਪ੍ਰੈਸ ਕਾਨਫਰੰਸ ਦੀ ਉਹੀ ਖੁੱਲੀ ਕਰਨ ਦੀ। ਬਿਲਕੁਲ। ਇਸ ਲਈ ਇਹ ਬਹੁਤ ਵੱਡਾ ਸਵਾਲ ਖੜਾ ਕਿ ਤੁਸੀਂ ਪੰਜਾਬ ਨਾਲ ਵੀ ਧੋਖਾ ਕਰ ਰਹੇ ਹੋ, ਪੰਜਾਬ ਦੇ ਸੰਸਾਧਨਾਂ ਨਾਲ ਵੀ ਧੋਖਾ ਕਰ ਰਹੇ ਹੋ ਜੀ, ਤੇ ਸਿਆਸੀ ਕਦਰਾਂ ਕੀਮਤਾਂ ਨਾਲ ਵੀ ਧੋਖਾ ਕਰ ਰਹੇ ਹੋ। ਤੇ ਇਹੋ ਜਿਹਾ ਬਦਲਾਅ ਪੰਜਾਬ ਨੇ ਜਾਂ ਦੇਸ਼ ਨੇ ਨਹੀਂ ਪਾਲਿਆ ਸੀ, ਇਹ ਬਿਸਤਰਾ ਗੋਲ ਹੋਊਗਾ ਹੁਣ ਜੀ। ਤੇ ਅਗਲੀ ਗੱਲ ਕਰੀਏ ਹਰਚਰਨ ਭੁੱਲਰ ਦੀ। ਆਪਾਂ ਲਗਾਤਾਰ ਹਰਚਰਨ ਭੁੱਲਰ ਦੀ ਗ੍ਰਿਫਤਾਰੀ ਤੋਂ ਲੈ ਕੇ ਹਰ ਇੱਕ ਐਪੀਸੋਡ ਦੇ ਉੱਤੇ ਚਰਚਾ ਕਰਦੇ ਹਾਂ। ਇੱਕ ਹੋਰ ਕੇਸ ਤਾਂ ਦਰਜ ਹੋ ਗਿਆ ਤੇ ਨਿਆਇਕ ਜਿਹੜਾ ਰਿਮਾਂਡ ਆ ਉਹਦੇ ਵਿੱਚ ਵਾਧਾ ਹੋ ਗਿਆ ਜੀ। ਪ੍ਰਵੀਨ ਜੀ, ਪਹਿਲੀ ਨਜ਼ਰ ਇਹ ਲੱਗ ਰਿਹਾ ਕਿ ਹਰਚਰਨ ਭੁੱਲਰ ਪੜਾਅ ਦਰ ਪੜਾਅ ਬਹੁਤ ਡੂੰਘਾ ਉਲਝਦਾ ਜਾ ਰਿਹਾ।
ਹੁਣ ਇਹ 'ਚ ਪਹਿਲਾਂ ਐਕਸਾਈਜ਼ ਵੀ ਦਾਖਲ ਹੋਇਆ, ਹੁਣ ਵਿਜੀਲੈਂਸ ਦਾਖਲ ਹੋ ਰਿਹਾ ਹੈ, ਅਜੇ ਈਡੀ ਨੇ ਦਾਖਲ ਹੋਣਾ ਹੈ ਨਾ। ਪਹਿਲਾਂ ਭ੍ਰਿਸ਼ਟਾਚਾਰੀ ਵਾਲਾ ਕੇਸ ਹੋਇਆ, ਫਿਰ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੋਇਆ, ਉਹਦੇ ਵਿਚਾਲੇ ਐਕਸਾਈਜ਼ ਵਾਲਾ ਕੇਸ ਹੋਇਆ। ਹੁਣ ਪਤਾ ਲੱਗ ਰਿਹਾ ਜੀ ਕਿ ਵਿਜੀਲੈਂਸ ਨੇ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਫਾਈਨਲ ਕਰ ਲਿਆ ਜੀ। ਹੁਣ ਇੱਕ ਪਾਸੇ ਸੀਬੀਆਈ ਦੇ ਹਵਾਲੇ ਨਾਲ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਕੇਂਦਰੀ ਏਜੰਸੀਆਂ ਦੇ ਕੋਲ ਹੈ, ਦੂਜੇ ਪਾਸੇ ਵਿਜੀਲੈਂਸ ਵੀ, ਮਤਲਬ ਦੋਹਰੀ ਮਾਰ ਪੈਂਦੀ ਦਿਖ ਰਹੀ ਹੈ। ਤਾਂ ਲੱਗਦਾ ਇਹ ਹੈ ਕਿ ਦੋਹਰਾ ਉਲਝ ਗਿਆ ਬੰਦਾ, ਤਾਂ ਵੀ ਇੱਧਰ ਕਦੇ ਆਹ ਘੜੀਸਿਆ ਕਰਨ, ਕਦੇ ਉਹ ਘੜੀਸਿਆ ਕਰਨ, ਕਦੇ ਉਹ ਰਿਮਾਂਡ ਲਿਆ ਕਰਨ, ਕਦੇ ਆਹ ਲਿਆ ਕਰਨ। ਪਰ ਮੇਰਾ ਸਵਾਲ ਇਹ ਹੈ ਪ੍ਰਵੀਨ ਜੀ ਕਿ ਜਦੋਂ ਵਿਜੀਲੈਂਸ ਜਾਂਚ ਕਰੂਗੀ ਤਾਂ ਉਹਨਾਂ ਦੇ ਅਫਸਰ ਅਧਿਕਾਰੀ ਕਿਹੜੇ ਹੋਣਗੇ? ਸਹੀ ਹੈ, ਜਿਹੜੇ ਐਨ ਸਾਵਧਾਨ ਪੋਜੀਸ਼ਨ 'ਚ ਖੜ ਕੇ ਹਰਚਰਨ ਭੁੱਲਰ ਨੂੰ ਸਲੂਟ ਠੋਕਦੇ ਸੀ। ਜੀ ਬਿਲਕੁਲ। ਜਦੋਂ ਸਾਹਮਣੇ ਬਿਠਾ ਕੇ ਪੁੱਛਿਆ ਕਰਨਗੇ, ਕੀ ਕਿਆ ਕਰਨਗੇ? ਹਰਚਰਨ ਸਿੰਘ ਭੁੱਲਰ, ਤੁਹਾਡੇ ਖਿਲਾਫ ਇਹ ਸ਼ਿਕਾਇਤ ਹੈ, ਤੁਹਾਡਾ ਇਹ ਦਸਤਾਵੇਜ਼ ਹੈ, ਜਾਂ ਭੁੱਲਰ ਸਾਹਿਬ ਜਾਂ ਸਰ ਜੀ, ਕੀ ਸ਼ਬਦ ਵਰਤਣਗੇ? ਕੀ ਸ਼ਬਦ ਵਰਤਣਗੇ? ਸਹੀ ਗੱਲ ਹੈ। ਤੇ ਜੇ ਮਾੜੀ ਜੀ ਸੁਰੂਚੀ ਹੋਈ ਤਾਂ ਸ਼ਾਇਦ ਭੁੱਲਰ ਜਦੇ ਦਿਖਾ ਦਿਆ ਕਰੇ ਉਹਨੂੰ ਫੋਟੋ ਕਾਪੀ ਉਹ ਕ੍ਰਿਸ਼ਨੂ ਵਾਲੀ ਕਿ ਦੇਖ ਤੇਰਾ ਵੀ ਨਾਂ ਹੈਗਾ, ਹਿੱਸਾ ਤੈਨੂੰ ਵੀ ਗਿਆ ਸੀ ਜੀ, ਜਾਂ ਤੂੰ ਵੀ ਮੈਨੂੰ ਦੇ ਕੇ ਜਾਂਦਾ ਸੀ। ਫਿਰ ਕੀ ਹੋਊਗਾ? ਕੀ ਇਹ ਪੰਜਾਬ ਪੁਲਿਸ ਦੀ ਐਂਟਰੀ, ਵਿਜੀਲੈਂਸ ਦੀ ਐਂਟਰੀ, ਪੰਜਾਬ ਸਰਕਾਰ ਦੀ ਐਂਟਰੀ ਬਾਹਰੋਂ ਦੇਖਣ ਨੂੰ ਕੇਸ ਨੂੰ ਉਲਝਾਉਣ ਲਈ ਹੈ ਜਾਂ ਸੁਲਝਾਉਣ ਲਈ ਹੈ? ਜਾਂ ਸੁਲਝਾਉਣ ਲਈ। ਬਿਲਕੁਲ ਦੇਖਣ ਨੂੰ ਲੱਗਦਾ ਕਿ ਭੁੱਲਰ ਉਲਝ ਰਿਹਾ, ਇਹ ਕੇਸ ਉਲਝਾਇਆ ਜਾ ਰਿਹਾ, ਇਹ ਤਾਣੀ ਉਲਝਾਈ ਜਾ ਰਹੀ ਹੈ। ਮਤਲਬ ਉਹਦਾ ਰਿਮਾਂਡ ਜੇ ਵਿਜੀਲੈਂਸ ਲੈਂਦੀ ਹੈ ਤਾਂ ਸੇਵਾ ਹੋਊਗੀ, ਸੀਬੀਆਈ ਲੈਂਦੀ ਹੈ ਤਾਂ ਕਲਾਸ ਲੱਗੂਗੀ, ਹੈ ਨਾ। ਸੀਬੀਆਈ ਕਿਹੜਾ ਦੁੱਧ ਧੋਤੀ ਹੈ, ਕਰਦੀ ਉਹ ਵੀ ਇਸ਼ਾਰਿਆਂ ਤੇ ਕੰਮ ਹੈ ਜੀ, ਹੈ ਨਾ। ਉਹ ਵਿਰੋਧੀ ਧਿਰ ਦੇ ਇਸ਼ਾਰੇ ਤੇ ਕੰਮ ਕਰਦੀ ਹੈ, ਇਹ ਸੱਤਾਧਾਰੀ ਧਿਰ ਦੇ ਇਸ਼ਾਰੇ ਤੇ ਕੰਮ ਕਰਦੀ ਹੈ। ਦੋਏ ਹੁਣ ਬਣ ਤਾਂ ਸਰਕਾਰੀ ਏਜੰਸੀਆਂ ਗਈਆਂ, ਸਹੀ ਹੈ, ਬਿਲਕੁਲ ਇੰਡੀਪੈਂਡੈਂਟ ਤਾਂ ਹੈ ਨਹੀਂ ਕੁਝ, ਪਰ ਫਿਰ ਵੀ ਕੁਝ ਦੱਸਣ ਨੂੰ, ਕੁਝ ਰੱਖਣ ਨੂੰ, ਕੁਝ ਕਰਨ ਨੂੰ, ਕੁਝ ਦਿਖਾਵੇ ਨੂੰ ਥੋੜਾ ਜਿਹਾ ਪੈਮਾਨਾ ਸੀਬੀਆਈ ਦਾ ਵੱਖਰਾ ਤੇ ਇਹਨਾਂ ਨੇ ਤਾਂ ਜਮਾ ਹੀ ਝੱਗਾ ਚੱਕਿਆ। ਸੋ ਹੁਣ ਕੱਲ 31 ਤਰੀਕ ਸੀ ਤੇ ਨਿਆਇਕ ਹਿਰਾਸਤ ਖਤਮ ਹੋ ਗਈ। ਠੀਕ ਹੈ ਜੀ। ਜੀ ਸੀਬੀਆਈ ਦੀ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਹਰਚਰਨ ਭੁੱਲਰ ਨੂੰ, ਤੇ ਕਹਿੰਦੇ ਜੀ ਰਿਮਾਂਡ ਮੰਗਣ ਦੀ ਬਜਾਏ ਸੀਬੀਆਈ ਨੇ ਅਰਜੀ ਲਾ ਕੇ ਕਿਹਾ ਕਿ ਇਹਨੂੰ ਨਿਆਇਕ ਹਿਰਾਸਤ ਭੇਜ। ਤੇ ਕਹਿੰਦੇ ਜੀ ਭੁੱਲਰ ਦਾ ਵਕੀਲ ਕਹਿ ਰਿਹਾ ਸੀਗਾ ਕਿ ਦੇਖੋ ਜੀ, ਜਦੋਂ ਉਹਨਾਂ ਨੂੰ ਪਹਿਲੇ ਦਿਨ ਵੀ ਰਿਮਾਂਡ ਨਹੀਂ ਚਾਹੀਦਾ ਸੀ, ਹੁਣ ਵੀ ਨਹੀਂ ਚਾਹੀਦਾ ਜੀ, ਫਿਰ ਜ਼ਮਾਨਤ ਤਾਂ ਦਿਓ ਜੀ। ਬਿਲਕੁਲ। ਤੇ ਉਹ ਕਹਿੰਦੇ ਕਿ ਭਰਾਵਾ ਰਿਮਾਂਡ ਜਿੰਨਾ ਸਮਾਨ ਸਾਡੇ ਕੋਲ ਪਹਿਲਾਂ ਅਸੀਂ ਇਕੱਠਾ ਕਰ ਲਿਆ, ਇਸ ਲਈ ਸਾਨੂੰ ਰਿਮਾਂਡ ਦੀ ਲੋੜ ਨਹੀਂ, ਅਗਲਾ ਸਮਾਨ 9 ਦਿਨਾਂ 'ਚ ਕ੍ਰਿਸ਼ਨੂ ਤੋਂ ਮਿਲ ਰਿਹਾ, ਕਰ ਲਾਂਗੇ, ਹੋ ਸਕਦਾ ਆਮੋ ਸਾਹਮਣੇ ਬਿਠਾ ਲਈਏ, ਹੋ ਸਕਦਾ ਕਿ ਦੁਬਾਰਾ ਰਿਮਾਂਡ ਲੈ ਲਈਏ, ਹੈ ਨਾ। ਜਿੱਦਣ ਚਾਹਣ ਉਦਣ ਅਰਜੀ ਦੇ ਕੇ ਰਿਮਾਂਡ ਲੈ ਸਕਦੇ ਹਾਂ। ਸੋ ਇਸ ਲਈ ਜੀ ਫਿਰ ਮਾਣਯੋਗ ਸੀਬੀਆਈ ਦੀ ਅਦਾਲਤ ਨੇ 14 ਦਿਨਾਂ ਲਈ, ਮਤਲਬ 14 ਦਿਨ ਦਾ ਮਤਲਬ 14 ਨਵੰਬਰ ਤੱਕ ਲਈ ਉਹ ਹਰਚਰਨ ਭੁੱਲਰ ਨੂੰ ਮੁੜ ਕੇ ਨਿਆਇਕ ਹਿਰਾਸਤ 'ਚ ਭੇਜਤਾ। ਨਿਆਇਕ ਰਿਮਾਂਡ 'ਚ ਵਾਧਾ ਹੋ ਗਿਆ। ਸੀਬੀਆਈ ਨੇ ਆਪਣਾ ਪੁਲਿਸ ਰਿਮਾਂਡ ਜਿਹੜਾ ਹੁੰਦਾ ਜਿਵੇਂ ਉਵੇਂ ਨਹੀਂ ਲਿਆ, ਪਰ ਹੁਣ ਜੇ ਵਿਜੀਲੈਂਸ ਦਾਖਲ ਹੋ ਰਹੀ ਤਾਂ ਆਉਂਦੇ ਦਿਨਾਂ 'ਚ ਉਹ ਰਿਮਾਂਡ ਲੈ ਸਕਦੀ ਹੈ। ਹਾਂ, ਦਿੱਕਤਾਂ ਵਧਣੀਆਂ ਸ਼ੁਰੂ ਹੋ ਗਈਆਂ। ਆਪਾਂ ਇਸੇ ਪ੍ਰੋਗਰਾਮ 'ਚ ਮੈਂ ਗੱਲ ਕਰ ਰਿਹਾ ਸੀਗਾ ਕਿ ਸਭ ਤੋਂ ਵੱਧ ਡੀਐਸਪੀ ਨਿਸ਼ਾਨੇ ਤੇ ਨੇ, ਇੱਕ ਡੀਐਸਪੀ ਤੋਂ ਪੁੱਛਗਿੱਛ ਵੀ ਹੋ ਗਈ ਹੈ, ਦੋ ਹੋਰ ਅਫਸਰਾਂ ਤੋਂ ਪੁੱਛਗਿੱਛ ਹੋ ਗਈ ਹੈ। ਪਤਾ ਤਾਂ ਇਹ ਵੀ ਲੱਗ ਰਿਹਾ ਕਿ ਸੀਬੀਆਈ ਨੇ ਪੰਜਾਬ ਪੁਲਿਸ ਤੋਂ ਪੂਰਾ ਬਿਊਰਾ ਮੰਗ ਲਿਆ ਕਿ ਹਰਚਰਨ ਭੁੱਲਰ ਜਿਸ ਦਿਨ ਜੁਆਇਨ ਕਰਦਾ ਉਸ ਦਿਨ ਤੋਂ ਕਿਹੜੀ ਪੋਸਟ ਤੇ ਕਿੱਥੇ ਰਿਹਾ। ਸਹੀ ਗੱਲ ਹੈ, ਬਿਲਕੁਲ। ਜੁਆਇਨਿੰਗ ਤੋਂ ਲੈ ਕੇ ਹੁਣ ਤੱਕ ਦਾ ਬਿਊਰਾ, ਮਤਲਬ ਉਹਦੇ ਵਿੱਚ ਦੇਖਿਆ ਜਾਊਗਾ ਕਿ ਜੇ ਸੰਗਰੂਰ ਰਿਹਾ ਉੱਥੇ ਕਿਹੜੇ ਚੰਨ ਚਾੜੇ ਸੀ। ਸਹੀ ਗੱਲ ਹੈ, ਬਿਲਕੁਲ, ਹੈ ਨਾ। ਜੇ ਹੋਰ ਥਾਵਾਂ ਤੇ ਤੈਨਾਤੀ ਰਹੀ ਤਾਂ ਕਿੰਨੀਆਂ ਮਲਾਈਦਾਰ ਸੀਟਾਂ ਸੀ, ਰੋਪੜ ਰੇਂਜ ਦੇ ਕਿਉਂ, ਮੋਹਾਲੀ ਖੇਤਰੇ ਕਿਉਂ, ਹੈ ਨਾ, ਹਰੇਕ ਸਰਕਾਰ ਦੇ ਵਿੱਚ ਚਹੇਤਾ ਹੀ ਕਿਉਂ, ਇਹ ਸਾਰੀਆਂ ਚੀਜ਼ਾਂ ਦੀ ਜਾਂਚ ਹੋਊਗੀ। ਤੇ ਜੇ ਜਾਂਚ ਹੁਣ ਤੱਕ ਆਈ, ਜੇ ਮਤਲਬ ਤੁਸੀਂ ਕਹਿੰਦੇ ਹੋ ਕਿ ਅਸੀਂ ਜੁਆਇਨਿੰਗ ਤੋਂ ਮੰਗਿਆ, ਫਿਰ ਤਾਂ ਹੋ ਸਕਦਾ ਇਹ ਵੀ ਮਾਮਲਾ ਖੁੱਲ ਜਾਵੇ ਕਿ ਭਾਈ ਇਹ ਤਾਂ ਇੰਸਪੈਕਟਰ ਭਰਤੀ ਹੋਣ 'ਚ ਵੀ ਨਾਕਾਮਯਾਬ ਸੀਗਾ। ਸਹੀ ਗੱਲ ਹੈ। ਉੱਪਰਲੇ ਰੈਂਕ 'ਤੇ ਕਿਵੇਂ ਆਇਆ ਤਰਸੇ ਦਾ, ਇਹੋ ਜਿਹਾ ਕਿਹੜਾ ਤਰਸ ਸੀਗਾ। ਜੇ ਉਹੋ ਜਿਹਾ ਪਹਿਲੂ ਖੁੱਲਦਾ, ਇਹ ਨਾ ਹੋਵੇ ਕਿ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਅਗਲੇ ਕਹਿਣ ਲਿਆਓ ਜੀ ਕਰੋ ਵਸੂਲੀ ਇਹ ਤੋਂ। ਸਹੀ ਹੈ, ਹੈ ਨਾ। ਤੇ ਉਧਰ ਪਤਾ ਇਹ ਵੀ ਲੱਗ ਰਿਹਾ ਕਿ ਸੀਬੀਆਈ ਨੇ ਜਿਹੜੀ ਲਿਸਟ ਤਿਆਰ ਕੀਤੀ ਹੈ ਪ੍ਰਵੀਨ ਜੀ, ਉਹਨਾਂ ਬੰਦਿਆਂ ਦੇ ਨਾਮ ਵੀ ਸਾਹਮਣੇ ਤਿਆਰ ਹੋ ਗਏ ਨੇ। ਸਹੀ ਹੈ। ਤੇ ਹੁਣ ਪਹੁੰਚ ਅਪਰੋਚ ਵਾਲੇ ਪੁੱਛਦੇ ਫਿਰੀ ਜਾਂਦੇ ਇੱਕ ਦੂਜੇ ਨੂੰ, ਮੀਡੀਆ ਨੂੰ ਵੀ ਪੁੱਛੀ ਜਾਂਦੇ ਆ, ਸਾਡੇ ਨਾਮ ਦਾ ਵੀ ਸਾਹਮਣਾ। ਅੱਛਾ, ਵਾਹ।
ਪੀਵੀਆਈ ਹਵਾ ਥੋੜਾ ਲੱਗਣ ਦਿੰਦੀ, ਉਹ ਤਾਂ ਭੁੱਲਰ ਨੂੰ ਨਹੀਂ ਹਵਾ ਲੱਗ ਸਕੀ ਜਿਹੜਾ ਕਹਿੰਦਾ ਮੇਰੀਆਂ ਤਾਰਾਂ ਸਿੱਧੀਆਂ ਪਲੱਗ 'ਚ ਜੁੜੀਆਂ। ਆਪਦੀਆਂ ਹਰਕਤਾਂ ਨੂੰ ਹੀ ਪੁੱਛ ਲਓ ਨਾ ਹੈਗਾ ਕਿ ਨਹੀਂ। ਸੋ ਇਸ ਲਈ ਉਧਰ ਸੰਮਣ ਤਿਆਰ ਨੇ, ਉਧਰ ਮੁਸ਼ਕਲਾਂ ਵੱਧ ਰਹੀਆਂ ਨੇ, ਉਧਰ ਜੁਡੀਸ਼ੀਅਲ ਰਿਮਾਂਡ ਵੱਧ ਗਿਆ ਤੇ ਇੱਧਰ ਵਿਜੀਲੈਂਸ ਦੀ ਐਂਟਰੀ ਦੱਸਦੀ ਹੈ ਕਿ ਇਹ ਧਿਰ ਬਚਾਉਣ ਲਈ ਵੀ ਪਹੁੰਚ ਸਕਦੇ। ਜੀ ਸਹੀ ਆ। ਅਗਲੀ ਗੱਲ ਕਰੀਏ ਆਪਾਂ ਇੱਕ ਪੰਥਕ ਮਾਮਲੇ ਦੀ। ਸਰਨਾ ਕਹਿੰਦੇ ਤਲਬ ਹੋਣਗੇ, ਉਧਰ ਗਿਆਨੀ ਰਘਬੀਰ ਸਿੰਘ ਜੀ ਦੀ ਪੱਕੀ ਛੁੱਟੀ ਹੋਊਗੀ, ਜਿਹਦੇ ਬਾਰੇ ਆਪਾਂ ਕਾਫੀ ਸਮਾਂ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ ਜੀ, ਇਸ ਵਰਤਾਰੇ ਬਾਰੇ ਵੀ। ਪ੍ਰਵੀਨ ਜੀ, ਪਰਮਜੀਤ ਸਿੰਘ ਸਰਨਾ ਕਾਂਗਰਸੀਆਂ ਦਾ ਨੇੜੇ ਦਾ ਇੱਕ ਖਾਸ ਦਿੱਲੀ ਦਾ ਲੀਡਰ ਰਿਹਾ ਤੇ ਬਦਲੀ ਸਥਿਤੀ ਦੇ ਵਿੱਚ ਅੱਜ ਕੱਲ੍ਹ ਅਕਾਲੀ ਦਲ ਬਾਦਲ ਧਿਰ ਨਾਲ ਹੈ ਜੀ। ਤੇ ਕਹਿੰਦੇ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਜਥੇਦਾਰੀ ਦਿਵਾਉਣ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਪਰਮਜੀਤ ਸਰਨਾ ਨੇ। ਫਿਰ ਇਸੇ ਲਈ ਇਹ ਖਬਰ ਸਵਾਲ ਵੱਡਾ ਬਣਦਾ, ਨਹੀਂ ਇਹ ਐਡੀ ਵੱਡੀ ਖਬਰ ਨਹੀਂ ਸੀ। ਖਬਰ ਇਸ ਲਈ ਵੱਡੀ ਬਣਦੀ ਹੈ ਕਿ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਪਰਮਜੀਤ ਸਿੰਘ ਸਰਨਾ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨਗੇ, ਕਿਉਂਕਿ ਸ਼ਿਕਾਇਤ ਬਹੁਤ ਜੈਨੂਇਨ ਹੈ। ਠੀਕ ਹੈ। ਸ਼ਿਕਾਇਤ ਇਹ ਹੈ ਕਿ 2022 ਦੇ ਵਿੱਚ ਜੀ ਇਹਨੇ ਦਿੱਲੀ ਚੋਣਾਂ ਦੇ ਸਮੇਂ, ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਸਮੇਂ ਸਰਨੇ ਨੇ 27 ਲੱਖ ਦੇ ਵਿੱਚ ਐਸਜੀਪੀਸੀ ਦਿੱਲੀ, ਐਸਜੀਪੀਸੀ ਨਹੀਂ ਮਤਲਬ ਦਿੱਲੀ ਕਮੇਟੀ ਦੇ ਮੈਂਬਰ ਖਰੀਦੇ ਸੀ। ਪੂਰੇ ਦੋਸ਼ ਕੋਈ ਵਿਰੋਧੀ ਧਿਰ ਇਸ ਆਧਾਰ ਤੇ ਨਹੀਂ ਮੰਨ ਰਹੀ ਕਿ ਸਾਡੇ ਕੋਲ ਕੋਈ ਜਾਣਕਾਰੀ ਹੈ। ਠੀਕ ਹੈ। ਇਹਦਾ ਆਧਾਰ ਇਹ ਹੈ ਕਿ ਖੁਦ ਮੀਡੀਆ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਪਰਮਜੀਤ ਸਰਨਾ ਨੇ ਗੱਲ ਕਹੀ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਸਮੇਂ ਵਿਰੋਧੀਆਂ ਨੇ ਮੈਨੂੰ ਵੋਟਾਂ ਪਾਉਣ ਦਾ ਵਾਅਦਾ ਕੀਤਾ ਸੀਗਾ 27 ਲੱਖ ਮੰਗ ਕਰਕੇ, ਪਰ ਬਾਅਦ ਚੋਂ ਪਾਈਆਂ ਨਹੀਂ। ਬਾਅਦ ਚੋਂ ਪਾਈਆਂ ਨਹੀਂ ਮਤਲਬ ਤੁਸੀਂ ਇਹ ਕਹਿੰਦੇ ਕਿ ਮੈਂ 27 ਲੱਖ ਦੇਤੇ। ਸਹੀ ਗੱਲ ਹੈ, ਬਿਲਕੁਲ। ਇਹ ਸੇਵਾਦਾਰ ਨੇ ਜੀ ਗੁਰੂ ਘਰਾਂ ਦੇ। ਸਹੀ ਗੱਲ ਹੈ, ਵੇਖ ਲਓ, ਲਾ ਲਓ ਅੰਦਾਜ਼ਾ। ਇਹ ਨੇ ਜੀ ਸਿੱਖੀ ਦੇ ਚਿਹਰੇ ਮੋਹਰੇ, ਇਹ ਬਣਨਗੇ। ਬਿਲਕੁਲ ਸਹੀ। ਇਹ ਚਲਾਉਣਗੇ ਸਾਡੀਆਂ ਧਾਰਮਿਕ ਸੰਸਥਾਵਾਂ, ਇਹ ਨਿਭਾਉਣਗੇ ਸਿੱਖ ਸਿਧਾਂਤਾਂ ਦੀ ਚਾਰਜ, ਇਹ ਕਰਨਗੇ। ਸਹੀ। 2022 ਦੇ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਅਹੁਦੇ ਦੀ ਚੋਣ ਦੇ ਉੱਤੇ ਸਰਨੇ ਨੇ ਚੋਣ ਲੜੀ, ਹਾਰ ਗਿਆ ਤੇ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਕੁਝ ਮੈਂਬਰਾਂ ਨੇ 27 ਲੱਖ ਰੁਪਏ ਲੈ ਕੇ ਮੈਨੂੰ ਵੋਟ ਪਾਉਣ ਦਾ ਵਾਅਦਾ ਕੀਤਾ ਸੀ, ਬਾਅਦ ਚੋਂ ਵੋਟ ਨਹੀਂ ਪਾਈ। ਇਸ ਨੂੰ ਆਧਾਰ ਬਣਾ ਕੇ, ਉਹਦੀ ਇੰਟਰਵਿਊ ਨੂੰ ਆਧਾਰ ਬਣਾ ਕੇ ਸ਼ਿਕਾਇਤ ਪਹੁੰਚੀ ਸ਼੍ਰੀ ਅਕਾਲ ਤਖਤ ਸਾਹਿਬ ਤੇ। ਇਹ ਤਾਂ ਸਰਕਾਰਾਂ ਵਾਂਗ ਤੁਸੀਂ ਫਿਰ ਪਹਿਲਾਂ ਦੱਬ ਕੇ ਰੱਖੋਗੇ। ਜੀ ਸਹੀ ਹੈ। ਕਾਗਜ਼ ਦੱਬ ਕੇ ਰੱਖੋਗੇ, ਹਾਂ ਕੇਸ ਨਹੀਂ ਡਿਸਕਸ ਕਰਨਾ ਤੇ ਫਿਰ ਸਵਾਲ ਤਾਂ ਉੱਠਣਗੇ ਜਨਾਬ। ਪਰ ਲੰਘੇ ਦਿਨੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਾਨਤਾ ਮਿਲੀ ਦੂਸਰੀ ਵਾਰ ਦਸਤਾਰਬੰਦੀ। ਦੂਸਰੀ ਵਾਰ ਦਸਤਾਰਬੰਦੀ ਤੇ ਵੀ ਸਵਾਲ ਹੋਇਆ ਕਿ ਫਿਰ ਇਹਦਾ ਮਤਲਬ ਜੇ ਪਹਿਲੀ ਦਸਤਾਰਬੰਦੀ ਵਾਜਬ ਨਹੀਂ ਸੀ ਤਾਂ ਪਹਿਲੀ ਤੋਂ ਲੈ ਕੇ ਦੂਜੀ ਦੇ ਵਿਚਾਲੇ ਜਿਹਨੇ ਫੈਸਲੇ ਲਏ ਉਹਨਾਂ ਦਾ ਕੀ ਕਰਨਾ? ਉਹਨਾਂ ਦਾ ਹੀ ਕਰਨਾ। ਸਹੀ ਹੈ। ਚਾਹੇ ਰਣਜੀਤ ਸਿੰਘ ਢੰਡਰੀ ਵਾਲਾ ਮਾਮਲਾ ਹੋਵੇ, ਚਾਹੇ ਰਣਜੀਤ ਸਿੰਘ ਗੌਹਰ ਵਾਲਾ ਮਾਮਲਾ ਹੋਵੇ, ਕਹਿੰਦੇ ਫਿਰ ਉਹਨਾਂ ਦਾ ਕੀ ਮੰਨੀਏ? ਸਹੀ ਮੰਨੀਏ, ਗਲਤ ਮੰਨੀਏ? ਤੁਸੀਂ ਤਾਂ ਪਟਨਾ ਸਾਹਿਬ ਨਾਲ ਪੰਗਾ ਪਾ ਲਿਆ ਸੀ, ਹੁਣ ਉਹਨੂੰ ਕਿੱਧਰ ਰੱਖਣਾ ਜੋ ਕੁਛ ਉਹਨਾਂ ਦੇ ਨਾਲ ਫੈਸਲੇ ਹੋਏ। ਤੋ ਇਸ ਲਈ ਜਿੱਥੇ ਉਹ ਪਹਿਲੂ ਖੜਾ ਹੈ ਉੱਥੇ ਉਹਨਾਂ ਨੂੰ ਮਾਨਤਾ ਦੇਣ ਲੱਗਿਆ ਬਾਬਾ ਬਲਬੀਰ ਸਿੰਘ ਲਗਾਤਾਰ, ਮੈਂ ਕਹਿੰਦਾ ਬਹੁਤ ਉਹਨਾਂ ਨੇ ਖਾਸਾ ਸੱਚ ਬੋਲਿਆ। ਅੱਛਾ। ਪਰ ਵੀ ਜਦੋਂ ਤੁਸੀਂ ਮਾਨਤਾ ਦੇਣ ਆ ਗਏ, ਹੁਣ ਗੱਲ ਮੁੱਕ ਗਈ ਹੈ, ਤੁਸੀਂ ਸਾਰੇ ਸੈਟ ਹੋ ਗਏ। ਜਿਸ ਟਾਸਕ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਲਾਇਆ ਸੀ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੂੰ, ਅਗਲੇ ਨੇ ਉਹ ਕੰਮ ਆਪਣੇ ਸਿਆਸੀ ਆਕਾ ਲਈ ਕਰਤਾ। ਤੇ ਜੇ ਹੁਣ ਉਹ ਕੰਮ ਹੋ ਗਿਆ ਤਾਂ ਉੱਥੇ ਬਲਬੀਰ ਸਿੰਘ ਹੋਰੀ ਖੜ ਕੇ ਬਾਰ-ਬਾਰ ਗੱਲ ਕਰ ਰਹੇ ਸੀ ਗਿਆਨੀ ਰਘਬੀਰ ਸਿੰਘ ਦੀ। ਜੀ। ਕਈ ਵਾਰ ਜ਼ਿਕਰ ਕੀਤਾ ਉਹਨਾਂ ਦੇ ਨਾਮ ਦਾ। ਠੀਕ ਹੈ। ਤੇ ਨਾਲ ਹੀ ਇਹ ਵੀ ਕਹਿਤਾ ਕਿ ਅਸੀਂ ਅੱਜ ਮਾਨਤਾ ਦੇਣ ਆਏ ਹਾਂ ਕਦੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਲਈ। ਠੀਕ ਹੈ ਜੀ। ਤੇ ਅਕਾਲ ਤਖਤ ਸਾਹਿਬ ਦਾ ਤਾਂ ਸਾਧੀਆਂ ਤੋਂ ਪਹਿਲਾਂ ਲਾ ਲਓ ਨਵਾਂ। ਤੇ ਲੱਭ ਤਾਂ ਰਹੀ ਹੈ, ਐਸਜੀਪੀਸੀ ਦੇ ਪ੍ਰਧਾਨ ਲੱਭ ਰਹੇ ਨੇ, ਕਈਆਂ ਨੂੰ ਮਨਾਉਣ ਜਾਂਦੇ ਨੇ ਉਹ ਮੰਨਦੇ ਨਹੀਂ ਗਏ। ਕਈ ਵਿਦਵਾਨ ਨੇ, ਕਈ ਸੱਚੇ ਸੁੱਚੇ ਸਿੱਖ ਨੇ, ਉਹ ਨਹੀਂ ਮੰਨ ਰਹੇ ਕਿ ਲਿਆਉਣ ਲੱਗੇ ਤਾਂ ਤੁਸੀਂ ਆਉਨੇ ਹੋ, ਭੇਜਣ ਲੱਗੇ ਦੱਸਦੇ ਵੀ ਨਹੀਂ ਗਏ। ਸਹੀ ਗੱਲ ਹੈ, ਬਿਲਕੁਲ। ਤੇ ਇਸ ਲਈ ਕਹਿੰਦੇ ਜੀ ਉਹਦਾ ਨਾਮ ਦੀ ਜਦੋਂ ਚਰਚਾ ਚੱਲੀ ਤਾਂ ਕਈਆਂ ਨੇ ਕਿਹਾ, ਇੱਕ ਦੂਜੇ ਨੂੰ ਪੁੱਛਿਆ ਕਿ ਜੀ ਕੀ ਗਿਆਨੀ ਰਘਬੀਰ ਸਿੰਘ ਨੂੰ ਦੁਬਾਰਾ ਜਥੇਦਾਰੀ ਮਿਲ ਜੂਗੀ? ਪਰ ਕੀ ਹੁਣ ਕਾਬਲ ਹੋ ਜਾਣਗੇ ਗਿਆਨੀ ਰਘਬੀਰ ਸਿੰਘ? ਇਹੀ ਐਸਜੀਪੀਸੀ ਨੇ ਕੱਢਣ ਲੱਗਿਆ ਕਿਹਾ ਸੀ ਗਿਆਨੀ ਸੁਲਤਾਨ ਸਿੰਘ ਔਰ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਹਟਾਉਣ ਲੱਗਿਆ ਕਿ ਤੁਸੀਂ ਕਾਬਲ ਨਹੀਂ। ਇਹ ਕੌਮ ਦੇ ਜਥੇਦਾਰਾਂ ਲਈ ਵਰਤੇ ਸ਼ਬਦ ਨੇ। ਇੱਕ ਦੇ ਉੱਤੇ ਕਹੇ ਜੇ ਦੋਸ਼ ਲਾ ਕੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਿਆ
ਹੁਣ ਕੁਝ ਬਣੇ ਨਾ ਬਣੇ, ਤੁਹਾਡਾ ਰਾਜਨੀਤਿਕ ਸ਼ਰੀਕ ਤਾਂ ਅਗਲਾ ਬਣ ਕੇ ਬੈਠ ਗਿਆ ਹੈ, ਤੇ ਦੋਵਾਂ ਨੂੰ ਤੁਸੀਂ ਨਾਕਾਬਲ ਕਹਿ ਕੇ ਹਟਾਇਆ। ਤੇ ਪਰ ਉਹਨਾਂ ਨੇ ਜਦੋਂ ਇਹ ਜਥੇਦਾਰੀਆਂ ਸੰਭਾਲੀਆਂ ਤੇ ਉਹਨਾਂ ਨੇ ਕਿਹਾ ਸੀ ਅਸੀਂ ਆਪਣੇ ਪਿਛਲੇ ਸੇਵਾ ਵਾਲੇ ਅਹੁਦਿਆਂ ਤੇ ਸੇਵਾ ਕਰਦੇ ਰਵਾਂਗੇ। ਸ਼੍ਰੀ ਹਰਿਮੰਦਰ ਸਾਹਿਬ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਬਹੁਤ ਵੱਡੀ ਸੇਵਾ ਹੈ। ਸਹੀ ਗੱਲ, ਬਿਲਕੁਲ। ਗ੍ਰੰਥੀ ਦੀ ਸੇਵਾ ਵੱਡੀ ਸੇਵਾ ਹੈ। ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਘਬੀਰ ਸਿੰਘ ਉਸ ਸੇਵਾ ਦੇ ਵਿੱਚ ਵਾਪਸ ਚਲੇ ਗਏ। ਪਰ ਇਸ ਸਿਸਟਮ 'ਚ ਬਣੇ ਰਹਿਣ ਦੀ ਲਾਲਸਾ ਸੀ, ਮੁੜ ਕੇ ਕੋਈ ਵੱਡੀ ਕੁਰਸੀ ਦੀ ਲਾਲਸਾ ਸੀ ਕਿ ਜਦੋਂ ਤੁਹਾਨੂੰ ਲੱਗਿਆ ਕਿ ਤੁਹਾਤੋਂ ਇਹ ਸੇਵਾ ਵੀ ਲਈ ਜਾ ਰਹੀ, ਤੁਸੀਂ ਅਦਾਲਤ ਤੱਕ ਨੂੰ ਭੱਜੇ। ਕੀ ਇਹ ਸ਼ੋਭਦਾ ਸੀ? ਸਹੀ ਹੈ, ਬਿਲਕੁਲ। ਜਦੋਂ ਸੁਝਾਇਆ ਬਜਾਏ ਫਿਰ ਅਰਜੀ ਵਾਪਸ ਵੀ ਲਈ। ਚਲੋ, ਇਹਦਾ ਮਤਲਬ ਥੋੜਾ ਉਹ ਅਹੁਦਿਆਂ ਦੇ ਉੱਤੇ ਟਿਕਾ ਹੋ ਗਿਆ। ਹੁਣ ਕਹਿੰਦੇ ਜੀ ਗਿਆਨੀ ਸੁਲਤਾਨ ਸਿੰਘ, ਜਿਨ੍ਹਾਂ ਨੂੰ ਬਕਾਇਦਾ ਤੌਰ ਤੇ ਐਡਵੋਕੇਟ ਧਾਮੀ ਨੇ ਦਿਖਾਇਆ ਕਿ ਆਹ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਘਬੀਰ ਸਿੰਘ, ਜਿਨ੍ਹਾਂ ਦੇ ਆਧਾਰ ਦੇ ਉੱਤੇ ਸਿੱਖ ਸੰਪਰਦਾਵਾਂ ਵਿਰੋਧ ਕਰਦੀਆਂ ਸੀਗੀਆਂ, ਗਿਆਨੀ ਕੁਲਦੀਪ ਸਿੰਘ ਦਾ ਹੈ ਨਾ, ਜਾਂ ਬਾਬਾ ਟੇਕ ਸਿੰਘ ਧਨੌਲਾ ਦਾ, ਕਿਆ ਲੋ ਜੀ ਆਹ ਖੜੇ ਨੇ, ਉਹ ਦੋਨੇ ਖੜਾਲੇ ਲਿਆ ਕੇ ਉਸ ਦਿਨ ਦੂਸਰੀ ਦਸਤਾਰਬੰਦੀ ਹੋਈ ਹੈ। ਗਿਆਨੀ ਸੁਲਤਾਨ ਸਿੰਘ ਤੋਂ ਸਟੇਜ ਚਲਵਾਈ ਹੈ, ਗਿਆਨੀ ਰਘਬੀਰ ਸਿੰਘ ਤੋਂ ਗੁਰਮਤੇ ਕਰਾਏ। ਠੀਕ ਹੈ, ਖੜਾਤੇ ਅਗਲੇ ਲਿਆ ਕੇ। ਤੇ ਹੁਣ ਕਹਿੰਦੇ ਜੀ ਗਿਆਨੀ ਸੁਲਤਾਨ ਸਿੰਘ ਨੇ ਕਿਸੇ ਸਮਾਗਮ ਦੇ ਦੌਰਾਨ, ਕਿਸੇ ਮਿਲਣੀ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਜੱਫੀ ਪਾ ਲਈ ਜੀ। ਉਹ ਭਾਈ ਇੱਥੇ ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਨੂੰ ਪਾਈ ਜੱਫੀ ਪੰਜਾਬੀਆਂ ਨੇ ਪ੍ਰਵਾਨ ਕਰ ਲਈ ਸੀ, ਕਿ ਫੇਰ ਕੀ ਹੋ ਗਿਆ, ਅਗਲੇ ਨੇ ਐਡੀ ਵੱਡੀ ਗੱਲ ਦੱਸੀ ਹੈ। ਉਹ ਤਾਂ ਫਿਰ ਜਥੇਦਾਰ ਰਹੇ ਨੇ, ਉਹਨਾਂ ਦੇ ਨਾਲ ਇਕੱਠੇ ਜਥੇਦਾਰੀ ਕੀਤੀ। ਇਹਦੇ ਵਿੱਚ ਕੀ ਗੁਨਾਹ ਹੋ ਗਿਆ ਜੀ? ਇਹ ਸਾਡਾ ਸੱਭਿਆਚਾਰ ਵੀ ਹੈ, ਸਾਡਾ ਮਿਲਣੀ ਦਾ ਵਿਵਹਾਰ ਵੀ ਹੈ, ਸਤਿਕਾਰ ਵੀ ਹੈ, ਪਿਆਰ ਵੀ ਹੈ, ਭਾਈਚਾਰਾ ਵੀ ਹੁੰਦਾ। ਇਹ ਕਾਰਨ ਜੇ ਗਿਆਨੀ ਸੁਲਤਾਨ ਸਿੰਘ ਨੂੰ ਕੱਢਣ ਦਾ ਜੀ, ਹੁਣ ਕਹਿੰਦੇ ਉਹਨਾਂ ਦੀ ਬਦਲੀ ਹੋ ਗਈ ਤੇ ਉਹਨਾਂ ਨੂੰ ਇਸ ਕਦਰ ਦਬਾਅ ਬਣਾਇਆ ਜਾਊਗਾ ਬਦਲੀ ਕਰਨ ਤੋਂ ਬਾਅਦ ਕਿ ਉੱਥੇ ਕੰਮ ਹੀ ਨਾ ਕਰ ਸਕਣ, ਛੱਡ ਕੇ ਪਰੇ ਹੋ ਜਾਣ। ਤੇ ਕਹਿੰਦੇ ਅਗਲੀ ਵਾਰੀ ਕਰਨਗੇ ਗਿਆਨੀ ਰਘਬੀਰ ਸਿੰਘ ਦੀ ਹੈ ਜੀ। ਸਹੀ ਹੈ। ਦੱਸਣ ਵਾਲੇ ਤਾਂ ਇਹ ਵੀ ਦੱਸਣ ਲੱਗ ਪਏ ਕਿ ਗਿਆਨੀ ਰਘਬੀਰ ਸਿੰਘ ਨੂੰ ਕਹਿ ਦਿੱਤਾ ਗਿਆ ਕਿ ਛੁੱਟੀ ਤੇ ਚੱਲ ਜਾਓ, ਇਹ ਤੋਂ ਪਹਿਲਾਂ ਤੁਹਾਨੂੰ ਕੱਢਣ। ਠੀਕ ਹੈ। ਹੁਣ ਉਧਰ ਛੁੱਟੀ ਕਰਨ ਦੀ ਤਿਆਰੀ ਹੈ ਤੇ ਉਧਰ ਛੁੱਟੀ ਜਾਣ ਬਾਰੇ ਸੋਚਿਆ ਜਾ ਰਿਹਾ, ਪਰ ਗਿਆਨੀ ਰਘਬੀਰ ਸਿੰਘ ਦੀ ਵਧਾਈ ਤਾਂ ਇਹ ਨਜ਼ਰ ਆ ਰਹੀ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ, ਅੱਜ 41 ਸਾਲ ਹੋ ਚੁੱਕੇ ਨੇ ਸਿੱਖ ਨਸਲਕੁਸ਼ੀ ਨੂੰ, ਪਰ ਜ਼ਖਮ ਜਿਹੜੇ ਨੇ ਉਹ ਹਰੇ ਦੇ ਹਰੇ ਨੇ। ਸ਼ਰਮਾ ਜੀ, ਜੀ ਇਹ ਲੋਕਤੰਤਰ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਸਭ ਤੋਂ ਮੋਹਰੀ ਮੁਲਕਾਂ 'ਚ ਮੁਲਕ ਕਹਾਉਂਦਾ ਸਾਡਾ, ਪਰ ਇਸ ਲੋਕਤੰਤਰ ਦੇ ਵਿੱਚ ਲੋਕ ਕਿੱਥੇ? ਇਹ ਉਹਦੀ ਉਦਾਹਰਨ ਹੈ ਜੀ। ਸਹੀ ਹੈ। ਤੇ ਅੱਜ ਤੋਂ 41 ਸਾਲ ਪਹਿਲਾਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ, ਕਿਉਂਕਿ ਉਹਨਾਂ ਦੇ ਨੌਜਵਾਨਾਂ ਦੇ ਅੰਦਰ ਇੱਕ ਇਹ ਭਾਵਨਾ ਜਾਗਦੀ ਹੈ ਕਿ ਵੀ ਸਾਨੂੰ ਤਾਂ ਇਨਸਾਫ ਮਿਲਦਾ ਹੀ ਨਹੀਂ, ਸਾਡੇ ਨਾਲ ਤਾਂ ਵਧੀਕੀ ਹੋਈ। 83 ਦੇ ਵਿੱਚ ਜੋ ਦਰਬਾਰ ਸਾਹਿਬ ਤੇ ਟੈਂਕ ਚੜਾਏ ਹੈ ਨਾ, ਜੋ ਢਹਿ ਢੇਰੀ ਕੀਤਾ, ਆਮ ਸੰਗਤ ਨਾਲ ਉੱਥੇ ਜੋ ਵਿਵਹਾਰ ਕੀਤਾ ਹੈ ਨਾ, ਤੇ ਚਲੋ ਗੋਲੀ ਨਾਲ ਗੋਲੀ ਟਕਰਾਏ ਤਾਂ ਸਮਝ ਆਉਂਦਾ, ਪਰ ਸ਼ਰਧਾਲੂ ਨਾਲ ਉਹ ਵੀ ਗੁਰੂ ਘਰ ਦੇ ਵਿੱਚ ਸਹੀ ਜੋ ਕੁਝ ਕੀਤਾ, ਤੇ ਉਹਦਾ ਕਹਿੰਦੇ ਜੀ ਉਹਨਾਂ ਨੇ ਬਦਲਾ ਲੈ ਲਿਆ, ਤੇ ਉਹ ਬਦਲੇ ਨੂੰ ਉਹਨਾਂ ਵਿਅਕਤੀਆਂ ਤੋਂ ਸਜ਼ਾ ਮਿਲ ਗਈ। ਤੁਸੀਂ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਜ਼ਾ ਫਾਂਸੀ ਦੇ ਰੂਪ 'ਚ ਦਿੱਤੀ। ਸਹੀ ਗੱਲ। ਤੇ ਪਰ ਇਹ ਕਿੱਥੋਂ ਆਇਆ ਜੀ ਕਿ ਸਿੱਖਾਂ ਦੇ ਕਤਲ ਕਰੋ? ਕੀ ਹੋਰ ਧਰਮਾਂ ਦੇ ਲੋਕ ਕਿਸੇ ਨੂੰ ਨਹੀਂ ਮਾਰਦੇ? ਕਿ ਹੋਰ ਫਿਰਕੇ ਦੇ ਲੋਕ ਕੋਈ ਗੁਨਾਹ ਨਹੀਂ ਕਰਦੇ ਤਾਂ ਉਹ ਸਾਰੀ ਕਮਿਊਨਿਟੀ ਨੂੰ ਖਤਮ ਕਰ ਦਿੰਦੇ ਹੋ? ਜੇ ਅਦਾਲਤਾਂ ਕਾਨੂੰਨ ਹੈਗਾ ਤੁਹਾਡੇ ਕੋਲ ਤੇ ਤੁਸੀਂ ਕਾਰਵਾਈ ਕਰਨੀ ਸੀ, ਉਹ ਕਰ ਲਈ। ਤੇ ਕੀ ਆਮ ਜਨਤਾ 'ਚ ਇੰਨੀ ਤਾਕਤ ਹੈਗੀ ਸੀ, ਇੰਨੇ ਜੋਗੇ ਹੈਗੇ ਸੀ ਆਮ ਲੋਕ ਕਿ ਲੋਕਾਂ ਦੇ ਘਰਾਂ 'ਚ ਵੜ ਕੇ ਲੁੱਟਾਂ ਖੋਹ ਕਰ ਲੈਂਦੇ, ਚੋਰੀਆਂ ਡਕੈਤੀਆਂ ਕਰ ਲੈਂਦੇ, ਅੱਗ ਲਾ ਦਿੰਦੇ, ਸਾੜ ਦਿੰਦੇ, ਫੂਕ ਦਿੰਦੇ, ਬਦਤਮੀਜ਼ੀਆਂ ਕਰਦੇ, ਬਸ ਲੁਕੀਆਂ ਕਰਦੇ ਬੱਚੀਆਂ ਦੀਆਂ ਨਾਲ? ਇਹ ਹੋ ਹੀ ਨਹੀਂ ਸਕਦਾ। ਇਹ ਰਾਜਨੀਤਿਕ ਥਾਪੜੇ ਤੋਂ ਬਿਨਾਂ ਇੱਕ ਵੱਡਾ ਥਾਪੜਾ ਉਹ ਜਿਹੜਾ ਇੰਦਰਾ ਦੇ ਮੁੰਡੇ ਨੇ ਇਹ ਕਿਹਾ ਕਿ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੀ ਹੈ। ਬਿਲਕੁਲ ਸਹੀ। ਇਹ ਉਹ ਇਸ਼ਾਰਾ। ਦੂਏ ਪਾਸੇ ਉਹ ਜਿਹੜੇ ਅੱਜ ਕੱਲ ਆਪਣਾ ਏਜੰਡਾ ਪਾਲ ਕੇ ਬੈਠੇ ਨੇ, ਜਿਹੜੇ ਉਸ ਸਮੇਂ ਇੰਦਰਾ ਨੂੰ ਖਿਤਾਬ ਵੀ ਦਿੰਦੇ ਰਹੇ ਨੇ, ਦੁਰਗਾ ਦਾ ਤੇ ਉਹਦਾ, ਉਹ ਉਹਨਾਂ ਨੂੰ ਮੰਨਫੀ ਨਹੀਂ ਕਰਕੇ ਦੇਖ ਸਕਦੇ ਤੁਸੀਂ ਇਹ ਸਾਰੇ ਘਟਨਾਕ੍ਰਮ 'ਚ ਜੀ। ਸਹੀ ਹੈ। ਉਹ ਸਿਆਸੀ ਹਮਲਾ ਸੀ ਸਿੱਖਾਂ ਦੇ ਉੱਤੇ। ਸਹੀ, ਬਿਲਕੁਲ। ਫਿਰ ਵਾਪਰ ਗਿਆ। ਠੀਕ ਹੈ ਜੀ, ਤੁਸੀਂ ਕਹਿੰਦੇ ਹੋ ਜੀ ਕਿ
ਰੋਸਾ ਜਨਮਿਆ, ਫਲਾਣਾ ਜਨਮਿਆ, ਆਹ ਹੋਇਆ, ਵਾਹ ਹੋਇਆ। ਅੰਕੜਿਆਂ 'ਚ ਦੱਬ ਕੇ ਰੱਖੋਗੇ ਉਹਨੂੰ, ਸਹੀ ਹੈ। ਇਨਸਾਫ ਕਿੱਥੇ ਹੈ? ਦੋਸ਼ੀਆਂ ਨੂੰ ਸਜ਼ਾਵਾਂ ਕਿੱਥੇ ਹੈ? ਸਰਕਾਰੀ ਅੰਕੜਿਆਂ ਤੁਸੀਂ ਦੱਸੀ ਜਾਓ ਕਿ ਦਿੱਲੀ 'ਚ 2700 ਬੰਦਾ ਸੀ, ਸਭ ਨੂੰ ਪਤਾ ਕਿ ਕਿਤੇ ਜ਼ਿਆਦਾ ਗਿਣਤੀ ਸੀ। ਸਭ ਨੂੰ ਪਤਾ ਕਿ ਬਾਹਰ, ਦਿੱਲੀ ਤੋਂ ਬਾਹਰ ਵੀ, ਪੰਜਾਬ ਤੋਂ ਬਾਹਰ ਵੀ, ਹੋਰਨਾਂ ਸੂਬਿਆਂ 'ਚ ਕਿੰਨੇ ਥਾਵਾਂ ਹੋਇਆ। ਸਹੀ ਹੈ। ਚਾਹੇ 84 ਸੀ, ਚਾਹੇ 84 ਤੋਂ ਬਾਅਦ ਸੀ, 80-90 ਦਾ ਦਹਾਕਾ ਸੀ, ਪੰਜਾਬ ਨੇ ਤਾਂ ਵੀ ਆਪਣੇ ਏਕੇ ਦਾ ਪ੍ਰਗਟਾਵਾ ਦਿੱਤਾ। ਜੀ ਸਹੀ ਹੈ। ਠੀਕ ਹੈ, ਘਟਨਾਵਾਂ ਵਾਪਰੀਆਂ, ਬੱਸਾਂ ਚੋਂ ਲਾ ਕੇ ਨਿਹੱਥੇ ਲੋਕ ਮਾਰੇ, ਧਰਮ ਦੇ ਨਾਂ ਤੇ ਮਾਰੇ, ਪਰ ਤਾਂ ਵੀ ਇੱਥੇ ਤੁਹਾਡੇ ਦਿੱਲੀ ਵਾਂਗ ਕਿਸੇ ਨੇ ਇਹ ਨਹੀਂਗਾ ਕਿ ਹਾਂ ਰਹਿਣਾ ਦੁਸ਼ਵਾਰ ਕੀਤਾ, ਕਿਸੇ ਨੂੰ ਸੂਬੇ ਚੋਂ ਕੱਢਿਆ, ਘਰਾਂ ਚੋਂ ਕੱਢਿਆ, ਫੂਕਿਆ, ਸਾੜਿਆ। ਅਸੀਂ ਤਾਂ 47 ਨੂੰ ਰੋਈ ਜਾਂਦੇ ਅੱਜ ਤੱਕ, ਗਲਤੀਆਂ ਕਰ ਬੈਠੇ। ਸਹੀ ਗੱਲ ਹੈ, ਬਿਲਕੁਲ। ਤੇ ਪਰ ਸਮੇਂ-ਸਮੇਂ ਦੇ ਹਾਕਮ ਕਿੰਨੇ ਬੈਠੇ ਦਿੱਲੀ ਦੇ ਤਖਤ ਤੇ, ਚਾਹੇ ਦਿੱਲੀ ਦੀ ਲੋਕਲ ਸਰਕਾਰ ਹੋਵੇ ਤੇ ਚਾਹੇ ਕੇਂਦਰ ਦੀ ਸਰਕਾਰ ਹੋਵੇ। ਕਦੋਂ ਇਨਸਾਫ ਦੀ ਪੂਣੀ ਕੱਤੀ ਤੁਸੀਂ? ਬਿਲਕੁਲ ਸਹੀ ਹੈ ਜੀ। ਵਿਰੋਧੀ ਹੋਣ ਤੇ ਚਾਹੇ ਤੁਹਾਡੇ ਆਪਣੇ ਹੋਣ। ਜੀ ਸਹੀ। ਮਤਲਬ 600 ਤੋਂ ਵੱਧ ਕੇਸ ਦਰਜ ਹੁੰਦੇ ਆ ਪ੍ਰਵੀਨ ਜੀ। ਮੈਂ ਕਹਿੰਦਾ, ਮੈਂ ਤੁਹਾਡੇ ਅੰਕੜਿਆਂ ਨੂੰ ਕਹਿ ਦੇਵਾਂ ਕਿ 2700 ਬੰਦੇ ਮਰੇ ਦਿੱਲੀ ਦੇ ਵਿੱਚ, ਹੈਨਾ। ਪਹਿਲੀ ਗੱਲ ਤਾਂ ਤੁਸੀਂ ਕਿੰਨੇ ਸਾਲ ਨੂੰ ਦੰਗੇ ਕਹਿ ਕੇ ਪ੍ਰਚਾਰਦੇ ਰਹੇ। ਭਾਈ ਦੰਗੇ ਤਾਂ ਦੋ ਧਿਰਾਂ ਲੜਦੀਆਂ। ਸਹੀ ਗੱਲ ਹੈ, ਬਿਲਕੁਲ ਬਿਲਕੁਲ। ਜੇ ਇੱਕ ਧਿਰ ਤੁਸੀਂ ਪੀੜਤ ਬਣਾਤੀ ਤੇ ਦੂਜੀ ਧਿਰ ਸਿਰਫ ਵਾਰ ਕਰ ਰਹੀ ਹੈ, ਸਾੜ ਰਹੀ ਹੈ, ਫੂਕ ਕਰ ਰਹੀ ਆ, ਮਾਰ ਰਹੀ ਹੈ, ਕਤਲੋਗਾਰਤ ਕਰ ਰਹੀ ਆ, ਤਾਂ ਇਹਨੂੰ ਕਤਲ ਕਹਿੰਦੇ ਨੇ। ਤੇ ਜੇ ਇੱਕੋ ਧਿਰ, ਇੱਕੋ ਧਰਮ, ਇੱਕੋ ਦਿੱਖ ਟਾਰਗੇਟ ਕਰਕੇ ਆ, ਫਿਰ ਇਹਨੂੰ ਨਸਲਕੁਸ਼ੀ ਕਹਿੰਦੇ ਨੇ। ਨਸਲਕੁਸ਼ੀ ਕਹਿੰਦੇ, ਸਹੀ। ਤੁਸੀਂ ਕੀਤੀ। ਤੇ ਉਹ ਤੋਂ ਬਾਅਦ ਮੈਂ ਤੁਹਾਡੇ ਅੰਕੜਿਆਂ ਤੇ ਜੇ ਖੜਾ ਕਿ 2700 ਕੁਝ ਬੰਦੇ ਮਾਰੇ ਗਏ, ਤੇ ਉਹਦੇ ਹਿਸਾਬ ਨਾਲ ਤੁਸੀਂ 600 ਕੇਸ ਕੀਤੇ, ਤੇ ਉਹਦੇ ਵਿੱਚੋਂ 362 ਮਤਲਬ ਕਿ ਚਾਰਜਸ਼ੀਟ ਦਾਖਲ ਹੋਈਆਂ। ਹਾਂਜੀ, ਮੰਨ ਸਕਦੇ ਹੋ ਪਰ ਵੀ ਜੀ ਹੁਣ ਤੱਕ ਸਜ਼ਾ ਕਿੰਨੇ ਨੂੰ ਹੋਈ ਆ? 39 ਨੂੰ ਹੋਈ ਹੈ। ਉਹ ਇੱਕ ਕੇਸ ਦੇ ਵਿੱਚ 50-50 ਬੰਦੇ ਹੋਣਗੇ ਜਿਹੜੇ ਮਹੱਲਿਆਂ 'ਚ ਟੋਲੀਆਂ ਲੈ ਕੇ ਬੜੇ। ਸਹੀ ਸਹੀ ਸਹੀ। ਇੱਕ ਕੇਸ 'ਚ ਜੇ 600 ਕੇਸ ਵੀ ਨੇ, ਤਾਂ ਵੀ ਜੇ 10-10 ਵੀ ਬੰਦੇ ਲਾਓ ਤਾਂ ਵੀ ਹਿਸਾਬ ਲਾ ਲਓ 6000 ਬੰਦਾ ਬਣਦਾ। ਤੇ ਸਜ਼ਾ ਕਿੰਨੇ ਨੂੰ ਹੋ ਰਹੀ ਹੈ ਜੀ? 39 ਨੂੰ। ਤੇ 39 ਚੋਂ ਟੌਪ ਵਾਲੇ ਕਿੱਥੇ ਨੇ? ਜਿਹੜੇ ਹੁਕਮ ਦੇਣ ਵਾਲੇ ਸੀ, ਜਿਹੜੇ ਸਮਾਨ ਉਪਲਬਧ ਕਰਾਉਣ ਵਾਲੇ ਸੀ। ਸਹੀ ਗੱਲ ਹੈ, ਬਿਲਕੁਲ। ਉਹ ਕਿੱਥੇ ਨੇ? ਨਹੀਂ ਹੋਇਆ। 300 ਕੇਸ ਰਫਾ ਦਫਾ ਹੋ ਗਏ। ਤੇ ਅੱਜ ਦੀ ਤਰੀਕ 'ਚ ਵੀ ਕਹਿੰਦੇ 20 ਕੇਸ ਚੱਲਦੇ ਆ ਜੀ, ਚੱਲਦੇ ਆ ਜੀ। ਸਜ਼ਾ ਜਦੋਂ ਹੋਊਗੀ ਵੇਖੀ ਜਾਊਗੀ। ਬਿਲਕੁਲ। ਜਿਹੜੇ ਗਏ ਉਹ ਤਾਂ ਗਏ। ਅਦਾਲਤਾਂ 'ਚ ਗੇੜੇ ਕੱਢਦਿਆਂ, ਤੁਰਦਿਆਂ ਫਿਰਦਿਆਂ ਜਿਹੜੇ ਬਿਰਖ ਹੋ ਗਏ, ਉਹਨਾਂ ਦਾ ਕੀ ਕਰਨਾ? ਸੋ ਇਸ ਵਾਰ ਜੀ, ਸੋ ਜੇ ਅੱਜ ਫੈਸਲੇ ਆਉਂਦੇ ਵੀ ਨੇ ਤਾਂ ਉਹਨੂੰ ਇਨਸਾਫ ਦਾ ਨਾਂ ਦੇਣਾ ਵੀ ਬੇਇਨਸਾਫੀ ਹੈ। ਜੀ ਸਹੀ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ।